करो। हाँ जी, 8वीं पौड़ी। सुनिए सिद्ध पीर सुरनाथ, सुनिए धरत धवल आकाश, सुनिए दीप लो पाताल, सुनिए पौ न सके काल, नानक भगता सदा विगास, सुनिए दुख पाप का नाश। ये अगलियां ਜਿਹੜੀਆਂ 3-4 पौड़ियां ने उन्हों का एंड सुनिए नानक भगता सदा विगास, सुनिए दुख पाप का नाश ते मुकणगियां। ते इस वास्ते ये ਜਿਹੜੀਆਂ ਇਹਨੇ ਇਹਨਾਂ ਦੀ ਇਹ कॉमन ਇਹਨਾਂ ਦੀ थीम हैगी है। और ਤੁਸੀਂ देखोगे कि ਇਹਦੇ ਵਿੱਚ गुरु नानक जी ने ਜਿਹੜੇ ਮੁxtਲਿਫ ਮਜ਼ਹਬਾਂ ਦੀ ਜਿਹੜੀ ਮਾਇਥੋਲੋਜੀ ਜਿਵੇਂ ਫੰਕਸ਼ਨ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋ ਰਹੀ ਸੀ, ਉਹਨਾਂ ਦੀਆਂ ਕੈਟੇਗਰੀਆਂ ਦਸੀਆਂ ਨੇ ਸਾਰੀਆਂ, और मुसलमाना दियां भी ते हिंदुआं दियां भी। सुनिए सिद्ध पीर सुरनाथ। हुण सुनिए का मतलब ये है कि सुनी, मैं जिहड़ा इहदा तर्जमा जिहड़ा मेरे ज़हन दे विच आउंदा है वो ते है कि ये सुनीदा है, मतलब ये सुनदे आए हैं कि इंज हुंदा है। सुनिए सिद्ध पीर, वैसे तो इनू इंज भी तुसी पढ़ सकते हो। सिद्ध का मतलब है जड़ा जोगी जिदी ऐसा जोगी जिदा योग का अमल मुकम्मल हो गया है, वो सिद्ध हो गया है। पीर तो पीर ही होंदा है, जड़ा मुसलमाना का रिलीजियस लीडर होंदा है, वो पीर होंदा है। सुरनाथ, सुर का मतलब है सब तो उत्ते, ते नाथ कहते ने मालिक नूं। सुरनाथ यानी जिहड़ा नाथां दा भी सब तो वड्डा खुदा है। सुनिए सिद्ध पीर सुरनाथ, ये सुनीदा है कि ये जिहड़े ने ये सिद्ध ते पीर ते सुरनाथ जिहड़े ने ये दुनिया दे विच खास तरह दुनिया नूं चलाउंदे ने या दुनिया नूं समझदे ने या साडे नालों बेहतर समझदे ने। सुनिए धरत धवल आकाश, ये भी सुनीदा है कि जिहड़ी धरती है वो धवल का मतलब है ढगा बैल, आकाश का मतलब है आसमान। ये भी सुनिया कि जी धरती है उन्होंने ढगे ने अपने सिंह नाल उत्ते चुकिया है, ते उस धरती के उत्ते जिहड़ा है आसमान है। ये मैथोलॉजी जिहड़ी है हिंदुइज्म की हैगी है। बाबा जी ने जिहड़ा है ये अगे जाके भी कुछ पौड़ियां विच इस मैथोलॉजी नूं जिहड़ा है वो क्रिटिकली इवैल्यूएट किया है कि जिहड़ा धवल है जिन्हें सिंह एक सिंह दे उत्ते चुकी हुई है धरती, ते वो तुहानूं पुष्पा जी याद होएगा अगली एक पौड़ी है उहदे विच ये भी हुंदा है कि फिर जिहड़े एक ही धरती ते है नहीं है, धरतियां भी तो कई ने, ते वो सारियां धरतियां नूं
ਚੁੱਕਣ ਲਈ ਕਿੰਨੇ ਕੁ ਢੱਗੇ ਦੀ ਤਾਕਤ ਦੀ ਲੋੜ ਹੈ। ਮਤਲਬ ਇਹ ਹੈ ਕਿ ਇਹ ਰੈਸ਼ਨਲ ਨਹੀਂ ਹੈ। ਇਹ ਕਹਿ ਉਸ ਪੌੜੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਦੱਸਿਆ ਗਿਆ, ਉਹ ਆਏਗੀ ਅੱਗੇ ਜਾ ਕੇ ਪੌੜੀ। ਸੁਣੀਏ ਦੀਪ ਲੋ ਪਾਤਾਲ, ਇਹ ਵੀ ਸੁਣੀਦਾ ਹੈ ਕਿ ਜ਼ਮੀਨ ਦੀ ਜਿਹੜੀ ਪਾਤਾਲ ਦਾ ਮਤਲਬ ਥੱਲਾ, ਬਿਲਕੁਲ ਥੱਲਾ ਜਿਹੜਾ ਹੈ, ਉੱਥੇ 7 ਦੀਵੇ ਜਿਹੜੇ ਨੇ, ਉਹ 7 ਦੀਵਿਆਂ ਦੀ ਰੋਸ਼ਨੀ ਜਿਹੜੀ ਹੈ ਉਹ ਉਥੋਂ ਨਿਕਲਦੀ ਹੈ। ਸੁਣੀਏ ਪੌ ਨਾ ਸਕੇ ਕਾਲ, ਇਹ ਵੀ ਸੁਣੀਦਾ ਹੈ ਕਿ ਜਿਹੜਾ ਵੇਲਾ ਹੈ ਉਹ ਡਰਾ ਨਹੀਂ ਸਕਦਾ ਜਾਂ ਉਹ ਅਸਰ ਨਹੀਂ ਪਾ ਸਕਦਾ। ਪੌ ਨਾ ਸਕੇ ਦਾ ਮਤਲਬ ਹੈਗਾ ਕਿ ਨਾ ਡਰਾਇਆ ਨਾ ਜਾਣਾ। ਇਹ ਵੀ ਕਹਿ ਸਕਦੇ ਹੋ ਕਿ ਮੌਤ ਤੋਂ ਨਾ ਡਰਾਇਆ ਜਾਣਾ। ਕਾਲ ਦਾ ਮਤਲਬ ਤੇ ਤੁਹਾਨੂੰ ਪਤਾ ਹੀ ਹੈ ਕਿ ਵਕਤ ਹੁੰਦਾ ਹੈ, ਵੇਲਾ, ਪੀਰੀਅਡ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ का नाश, ਨਾਨਕ ਭਗਤਾ ਸਦਾ ਵਿਗਾਸ। ਅੱਛਾ, ਹੁਣ ਇਹਨੂੰ ਮੈਨੂੰ ਨਹੀਂ ਪਤਾ ਕਿ ਜਿਹੜੇ ਟ੍ਰੈਡੀਸ਼ਨਲ ਮੈਨੇ ਕੀਤੇ ਜਾਂਦੇ ਨੇ ਉਹ ਕੀ ਨੇ, ਲੇਕਿਨ ਜਿਹੜੇ ਫੌਜੀ ਤੌਰ ਦੇ ਉੱਤੇ ਪਹਿਲੇ ਜਿਹੜੇ ਤੁਹਾਡੇ ਜੇਨ ਦੇ ਵਿੱਚ ਆਉਂਦੇ ਨੇ, ਉਹ ਇਹ ਆਉਂਦਾ ਹੈ ਕਿ ਨਾਨਕ ਭਗਤਾ ਸਦਾ ਵਿਗਾਸ, ਕਿ ਨਾਨਕ ਭਗਤ ਐਸਾ ਭਗਤ ਹੈ ਜਿਹੜਾ ਸਦਾ ਵਿਗਾਸ। ਇਹਨੂੰ ਇਹ ਜਿਹੜਾ ਵਿਗਾਸ ਹੈ, ਇਹ ਜੇ ਤੇ ਇਹਨੂੰ ਵਿਗਾਸ ਪੜ੍ਹਿਆ ਜਾਏ ਤੇ ਫਿਰ ਇਹਦਾ ਮਤਲਬ ਹੈ ਖਿੜਨਾ, ਜਿਵੇਂ ਫੁੱਲ ਖਿੜਦਾ ਹੈ, ਮਤਲਬ ਖੁਸ਼ੀ ਦਾ ਪੈਦਾ ਹੋਣਾ। ਤੇ ਜੇ ਇਹਨੂੰ ਵਿਗਾਸ ਪੜ੍ਹਿਆ ਜਾਏ, ਵਿਗਾਸ ਨਾ ਪੜ੍ਹਿਆ ਜਾਏ, ਤੇ ਫਿਰ ਉਹ ਹੈਗਾ ਵਗਣ ਤੋਂ, ਮਤਲਬ ਵਹਿਣਾ, ਫਲੋ ਕਰਨਾ, ਹਮੇਸ਼ਾ ਫਲੋ ਕਰਦਾ ਰਹਿੰਦਾ ਹੈ। ਲੇਕਿਨ ਮਤਲਬ ਜੇ ਟ੍ਰੈਡੀਸ਼ਨ ਦੇ ਵਿੱਚ ਉਹ ਵਿਗਾਸ ਜਿਹੜਾ ਹੈ ਉਹ ਪੜ੍ਹਿਆ ਜਾਂਦਾ ਹੈ। ਮੈਂ ਇਹ ਵਿਗਾਸ ਦਾ ਜਿਹੜਾ ਹੈ ਇਹ ਆਪਣੇ ਵੱਲੋਂ ਇਹਦਾ ਇਹ ਪ੍ਰੋਨਾਂਸੀਏਸ਼ਨ ਐਡ ਕਰ ਰਿਹਾ। ਇਹਨੂੰ ਤੁਸੀਂ ਮੰਨੋ ਜਾਂ ਨਾ ਮੰਨੋ, ਤੁਹਾਡੀ ਮਰਜ਼ੀ ਹੈ। ਸੁਣੀਏ ਦੁਖ ਪਾਪ ਦਾ ਨਾਸ, ਸੁਣੀਦਾ ਹੈ ਕਿ ਇਹ ਜਿਹੜਾ ਭਗਤਾ ਜਿਵੇਂ ਵਿਗਾਸ ਕਰਦਾ ਹੈ, ਖੇਡਦਾ ਹੈ, ਮੇਰਾ ਆਪਣਾ ਇਹ ਖਿਆਲ ਹੈ ਕਿ ਨਾਨਕ ਜੀ ਦਾ ਜਿਹੜਾ ਸਟਾਈਲ ਹੈ ਉਹ ਹਰ ਪੌੜੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਖਰ ਦੇ ਉੱਤੇ ਆਪਣੇ ਆਪ ਨੂੰ ਕੋਈ ਉੱਚੀ ਸ਼ੈ ਬਣਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕਰਨ, ਬਲਕਿ ਉਹ ਜਿਹੜੀ ਆਖਰੀ ਜਿੱਥੇ ਉਹਨਾਂ ਦਾ ਨਾਂ ਹੁੰਦਾ ਹੈ, ਉੱਥੇ ਉਹ ਮੁੱਢਲੇ ਤੌਰ ਦੇ ਉੱਤੇ ਜਿਹੜਾ ਬੇਸਿਕ ਕਾਨਸੈਪਟ ਹੁੰਦਾ ਹੈ ਉਹਨੂੰ ਫਾਰਮੂਲੇਟ ਕਰਦੇ ਨੇ। ਜਿਵੇਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਹੁਕਮ ਜਿਹੜਾ ਹੈ ਉਹ ਰਜ਼ਾਈ ਚੱਲਣਾ ਹੈ। ਇਹ ਮਤਲਬ ਉੱਤੇ ਜੋ ਕੁਛ ਗੱਲ ਕੀਤੀ ਗਈ ਹੈ ਉਹਦਾ ਨਿਚੋੜ ਇਹ ਹੈਗਾ। ਸੋ ਇੱਥੇ ਜਿਹੜੀ ਗੱਲ ਉੱਤੇ ਕੀਤੀ ਗਈ ਹੈ ਉਹ ਪਹਿਲੇ ਤੇ ਜਿਹੜੇ ਮੁਖਤਲਿਫ ਮਾਈਥੋਲੋਜੀ ਦੇ ਵਿੱਚ, ਮੁਖਤਲਿਫ ਕੈਟੇਗਰੀਜ਼ ਦੇ ਵਿੱਚ, ਜਿਵੇਂ ਲੋਕ ਸੰਸਾਰ ਦੇ ਬਣ ਨੂੰ
ਜਾਂ ਉਹਦੇ ਚੱਲਣ ਨੂੰ ਜਿਵੇਂ ਸਮਝਦੇ ਨੇ, ਪਹਿਲੇ ਤੋਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਲੇਕਿਨ ਇਹ ਜਿੰਨੀਆਂ ਵੀ ਕੈਟੇਗਰੀਜ਼ ਨੇ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ, ਸਿੱਧ ਪੀਰ ਸੁਰਨਾਥ ਧਰਤ ਧਵਲ ਆਕਾਸ਼, ਇਹ ਸਾਰਾ ਕੁਝ ਜਿਹੜੀ ਹੈਗੀਆਂ ਨੇ, ਇਹ ਉਹ ਕੈਟੇਗਰੀਜ਼ ਨੇ ਜਿਹੜੀਆਂ ਕਿ ਬੰਦੇ ਨੇ ਆਪਣੇ ਜ਼ਿਹਨ ਦੇ ਨਾਲ ਕ੍ਰੀਏਟ ਕੀਤੀਆਂ ਨੇ। ਮਤਲਬ ਬੰਦੇ ਨੇ ਆਪਣੇ ਜ਼ਿਹਨ ਦੇ ਨਾਲ ਇਹ ਕਰੈਕਟਰ ਜਿਹੜੇ ਨੇ ਇਹਨਾਂ ਨੂੰ ਕ੍ਰੀਏਟ ਕੀਤਾ ਹੈ, ਉਹਦੀ ਰਿਫਲੈਕਸ਼ਨ ਨੇ, ਤੇ ਉਹ ਫਿਰ ਆਪ ਹੀ ਕ੍ਰੀਏਟ ਕਰਕੇ ਆਪ ਹੀ ਉਹਨਾਂ ਕੋਲੋਂ ਡਰਦਾ ਹੈ ਜਾਂ ਉਹਨਾਂ ਦੀ ਮੰਨਦਾ ਹੈ ਜਾਂ ਉਹਨਾਂ ਦੀਆਂ ਤਾਰੀਫਾਂ ਕਰਦਾ ਹੈ। ਤੇ ਲੇਕਿਨ ਇਹ ਹੈ ਕਿ ਇਹ ਨੇਚਰ ਦੀ ਇਹ ਜਿਹੜੀਆਂ ਇਹ ਨੇਚਰ ਦੀ ਕੈਟੇਗਰੀਜ਼ ਨਹੀਂ ਹੈਗੀਆਂ। ਮਤਲਬ ਨੇਚਰ ਨੇ ਜਿਹੜੇ ਬੰਦਿਆਂ ਦੀ ਕੈਟੇਗਰੀਜ਼ ਬਣਾਈਆਂ ਨੇ, ਉਹ ਇੰਜ ਨਹੀਂ ਬਣਾਈਆਂ। ਨੇਚਰ ਦੀ ਜਿਹੜੀ ਹੈ ਉਹ ਜਿਹੜੀ ਹੈ ਉਹ ਭਗਤਾ ਹੈ। ਮਤਲਬ ਉਹ ਸਮਝ ਲਓ ਕਿ ਭਗਤੀ ਦਾ ਸਦਾ ਖੇਡਣਾ ਹੈ। ਨੇਚਰ ਇੰਜ ਚੱਲਦੀ ਹੈ। ਉਹ ਇਹ ਜਿਹੜੇ ਸਾਰੇ ਉੱਤੇ ਕਰੈਕਟਰਸ ਨੇ ਜਾਂ ਕੈਟੇਗਰੀਜ਼ ਨੇ, ਇਹਨਾਂ ਦੇ ਦੱਸੇ ਹੋਏ ਜਾਂ ਇਹਨਾਂ ਦੇ ਮੁਤਾਬਕ ਨਹੀਂ ਚੱਲਦੀ, ਕਿਉਂਕਿ ਇਹ ਤੇ ਬੰਦਿਆਂ ਨੇ ਖੁਦ ਆਪ ਹੀ ਆਪਣੇ ਜ਼ਿਹਨ ਦੇ ਨਾਲ ਕੜੀਆਂ ਹੋਈਆਂ ਨਾ। ਲੇਕਿਨ ਇਹ ਹੈ ਕਿ ਜਿਹੜੀ ਭਗਤੀ ਹੈ, ਇੱਥੇ ਭਗਤਾ ਤੋਂ ਮੁਰਾਦ ਤੁਸੀਂ ਜਿਹੜਾ ਹੈ ਉਹ ਯੂਨੀਵਰਸਲ ਲਾ ਵੀ ਲੈ ਸਕਦੇ ਹੋ। ਤੁਸੀਂ ਜਿਹੜੀ ਹੈ ਉਹ ਸੰਸਾਰੀ ਹਸਤੀ ਵੀ ਲੈ ਸਕਦੇ ਹੋ। ਉਹਨੂੰ ਤੁਸੀਂ ਨੇਚਰ ਦਾ ਡਿਸਕੋਰਸ ਵੀ ਲੈ ਸਕਦੇ ਹੋ। ਉਹ ਹਮੇਸ਼ਾ ਮਤਲਬ ਸਰਜਣਾ ਕਰਦੀ, ਵਿਕਾਸ ਦਾ ਮਤਲਬ ਖਿੜਦੀ ਹੈ, ਸਰਜਣਾ, ਉਹ ਸਰਜਣਾ ਦੇ ਅਮਲ ਦੇ ਵਿੱਚ ਹੈ। ਸੁਣੀਏ ਦੁੱਖ ਪਾਪ ਦਾ ਨਾਸ, ਇਹਦੇ ਵਿੱਚ ਹੁਣ ਦੇਖੋ ਤੁਸੀਂ ਦੁੱਖ ਔਰ ਪਾਪ ਦੋਨਾਂ ਨੂੰ ਇਕੱਠਾ ਕੀਤਾ ਗਿਆ ਹੈ, ਔਰ ਦੋਵੇਂ ਜਿਹੜੇ ਨੇ ਉਹਨਾਂ ਦਾ ਇੱਕ ਹੀ ਤਰੀਕੇ ਨਾਲ ਨਾਸ ਹੁੰਦਾ ਹੈ, ਯਾਨੀ ਉਹਨਾਂ ਦਾ ਮੁਕਾ ਹੁੰਦਾ ਹੈ, ਉਹਨਾਂ ਦਾ ਖਾਤਮਾ ਹੁੰਦਾ ਹੈ। ਮਤਲਬ ਜਿਹੜਾ ਦੁੱਖ ਹੈ ਉਹ ਇਹਨੂੰ ਤੁਸੀਂ ਇੰਝ ਪੜ੍ਹ ਸਕਦੇ ਹੋ ਕਿ ਦੁੱਖ ਜਿਹੜਾ ਹੈਗਾ ਉਹ ਪਾਪ ਨਾਲ ਪੈਦਾ ਹੁੰਦਾ ਹੈ, ਤੇ ਜਿਹੜਾ ਪਾਪ ਹੈ ਉਹ ਜਿਹੜਾ ਹੈ ਉਹ ਸੰਸਾਰੀ ਹਸਤੀ ਦੇ ਅਸੂਲਾਂ ਦੀ ਉਲੰਘਣਾ ਕਰਨਾ ਹੈ, ਉਹਨਾਂ ਦੇ ਮੁਤਾਬਕ ਨਾ ਚੱਲਣਾ, ਉਹ ਪਾਪ ਹੈ। ਤੇ ਉਹ ਪਾਪ ਜਿਹੜਾ ਕੀਤਾ ਜਾਂਦਾ ਹੈ, ਉਹਦੇ ਨਾਲ ਦੁੱਖ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਤੇ ਜੇ ਉਹ ਇਹ ਰੀਅਲਾਈਜ਼ ਕਰ ਲਿਆ ਜਾਏ, ਇਹਨੂੰ ਆਪਣੀ ਹਸਤੀ ਦਾ ਮੁੱਢ ਬਣਾ ਲਿਆ ਜਾਏ ਕਿ ਤੁਸੀਂ ਉਹ ਜਿਹੜਾ ਸਦਾ ਖੇਡਦਾ ਹੈ, ਉਹਦੇ ਨਾਲ ਤੁਸੀਂ ਜੋੜ ਲਿਆ ਆਪਣੇ ਆਪ ਨੂੰ, ਤੇ ਉਹਦੇ ਨਾਲ ਪਾਪ ਵੀ ਮੁੱਕ ਜਾਂਦੇ ਨੇ, ਤੇ ਪਾਪਾਂ ਦੇ ਮੁੱਕਣ ਦੇ ਨਾਲ ਦੁੱਖ ਵੀ ਮੁੱਕ ਜਾਂਦੇ ਨੇ। ਇਹ ਜਿਹੜਾ ਪੂਰੀ ਜਿਹੜੀ ਇੰਡੀਅਨ ਫਿਲਾਸਫੀ ਹੈ ਨਾ, ਤੁਸੀਂ ਸਮਝੋ ਕਿ ਜੈਨ ਮਤ, ਬੁੱਧ ਮਤ, ਬਾਕੀ ਵੀ ਜਿਹੜੀ ਹਿੰਦੁਸਤਾਨ ਦੇ ਜਿਹੜੇ ਫਿਲਾਸੋਫੀਕਲ ਟ੍ਰੈਡੀਸ਼ਨਸ ਨੇ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਅਲਟੀਮੇਟ ਗੋਲ ਹੈ
हर फलसफे का वो ये है कि जिहड़ा दुख है इंसान की जिंदगी च भरिया है, यानी पहली तो गल ये है कि इंसान की जिंदगी जिहड़ी है उहदे च दुख भरिया है, और उस दुख तो किवें छुटकारा हासिल करना है, ਉਹਦਾ जवाब ये सारे रिलीजन और फलसफे जिहड़े ने ਉਹ ਦਿੰਦੇ ਨੇ। मसलन ਜਿਹੜਾ ਬੁੱਧ ਹੈ ਉਹ ਵੀ ਜਿਹੜਾ ਹੈ ਉਹਦੀ ਤੇ ਬੁਨਿਆਦੀ ਫਲਸਫਾ ਇਹ ਹੈ ਨਾ ਕਿ ਇਹ ਦੁਨੀਆ ਜਿਹੜੀ ਹੈ ਇਹ ਦੁੱਖਾਂ ਨਾਲ ਭਰੀ ਹੋਈ ਹੈ, ਤੇ ਅਸੀਂ ਉਹ ਕੰਮ ਕਰਨਾ ਹੈ ਜਾਂ ਉਹ ਕੰਮ ਕਰਨੇ ਨੇ ਜਿਨ੍ਹਾਂ ਨਾਲ ਇਹ ਦੁੱਖ ਜਿਹੜਾ ਹੈ ਉਹ ਮੁੱਕ ਸਕੇ। बुद्ध कोलों महात्मा बुद्ध कोलों सवाल किया जाता सी ना जो कि तुसी ये दसो कि उतली हस्ती या रब या खुदा या ब्रह्मा जड़ा है वो हैगा कि नहीं हैगा, ते वो अपना बुद्ध जड़ा है वो इस सवाल का जवाब नहीं सी दिंदा, वो चुप हो जाता सी इहदे ते। ते फिर उन्हें ये भी किया बुद्ध ने कि गल ये है कि जे घर नूं अग लगी होवे ते तुसी पहले अग बुझाओगे या तुसी ये मालूम करोगे कि अग लगी किवें, पहले ते अग बुझाओगे ना। ते ये जिहड़ी संसार है जिहड़ी समाज है ये चूंकि दुखों के नाल भरिया है, तो पहले ये अग लगी, अग तो ये लगी है, पहले तो इसका इलाज करो, तो फिर ये सवाल चुको कि ये अग लगी किवें सी या दुख पैदा किवें होया सी। सो ये पौड़ी जिहड़ी है ये कुछ इस तरीके दे नाल मैनूं समझ च आई है। तुसी इहदे च कुछ ऐड करना चाहो, सबट्रैक्ट करना चाहो, कोई जिहड़ी तुहाडी इनसाइट है वो शामिल करना चाहो तो तुसी कर सकदे हो। मैं कुछ आखां डॉक्टर साहब जी प्लीज? जी 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 बिल्कुल बिल्कुल। जे ਆਪਾਂ ਇਸ ਤਰ੍ਹਾਂ ਇਹਨੂੰ ਵੇਖ ਸਕਦੇ ਹਾਂ ਕਿ ਕਹਿ ਰਹੇ ਨੇ ਕਿ ਤੁਸੀਂ ਸੁਣੀ ਜਿਹੜੇ ਸਾਰੇ ਨੇ ਇਹ ਸਿੱਧ ਪੀਰ ਨੇ, ਇਹ ਸੁਰਨਾਥ ਨੇ, ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਪਹੁੰਚੇ ਹੋਏ ਲੋਕ ਸਮਝਦੇ ਨੇ, ਤੇ ਇਹ ਗੱਲਾਂ ਦੱਸਦੇ ਨੇ ਕਿ ਧਰਤੀ ਕਿਸ ਤਰ੍ਹਾਂ ਖੜੀ ਹੈ ਉਸ ਬਲਦ ਦੇ ਸਿੰਘ ਦੇ ਉੱਤੇ, ਤੇ ਕਿਦਾਂ ਇਹ ਸਾਰੀਆਂ ਗੱਲਾਂ ਦੱਸਦੇ ਆ। ਪਰ ਇਹ ਸਾਰੀਆਂ ਗੱਲਾਂ ਦੱਸਦੇ ਆ ਕਿ ਬਈ ਤੁਸੀਂ ਕਾਲ ਤੋਂ ਕਿਸ ਤਰ੍ਹਾਂ ਬਚਣਾ। ਸੁਣੀਏ ਪੌ ਨਾ ਸਕੇ ਕਾਲ, ਇਹ ਤੁਹਾਨੂੰ ਸਾਰੇ ਜਣੇ ਆ they are trying to misguide you, but the aim is ਕਿ ਤੁਹਾਨੂੰ ਇਹਨਾਂ ਨੇ ਕਹਿਣਾ ਕਿ ਤੁਸੀਂ ਕਾਲ ਤੋਂ ਬਚਣ ਲਈ ਇਹ ਕੰਮ ਕਰਨੇ ਨੇ। ਤੇ ਜਿਹੜਾ ਨਾਨਕ ਭਗਤਾ ਸਦਾ ਵਿਗਾਸ, ਜਿਹੜਾ ਭਗਤ ਜਿਹੜਾ ਨਾਨਕ ਹੈ ਉਹ ਇਹ ਸਮਝਦਾ ਹੈਗਾ ਕਿ ਤੁਸੀਂ ਉਸ ਫੁੱਲ ਜਾਂ ਉਸ ਪਾਣੀ ਦੀ ਤਰ੍ਹਾਂ ਵਹਿਣਾ ਆ ਕਿ ਜਿੱਦਾਂ ਜਿਹੜਾ ਫੁੱਲ ਹੈਗਾ, ਜਿਹੜੀ ਨੇਚਰ ਹੈਗੀ ਆ, ਉਹ ਆਪਰੇਟਸ ਅੰਡਰ ਦ ਰੂਲ ਲਾਅ ਆਫ ਨੇਚਰ। ਉਹਨੇ ਉਸ ਤਰੀਕੇ ਨਾਲ ਹੀ ਹੋਣਾ। ਤੇ ਜਿਹੜਾ ਮਤਲਬ ਕਿ ਮੰਨ ਗਿਆ ਨੇਚਰ ਇਜ਼ ਮਤਲਬ ਕਿ ਜਿਹੜਾ ਨੇਚਰ ਹੈਗਾ ਆ ਉਹ ਸੰਸਾਰੀ ਹਸਤੀ ਦੇ ਲਾਜ਼ ਦੇ ਨਾਲ ਚੱਲ ਰਹੀ ਹੈ, ਤੁਸੀਂ ਵੀ ਉਸ ਤਰ੍ਹਾਂ ਹੀ ਚੱਲਣਾ। ਤੇ ਤੁਸੀਂ ਵਹਿਣਾ ਹੈਗਾ, ਤੁਸੀਂ ਜਿਹੜਾ ਜਾਂ ਪਾਣੀ ਜਿਹੜਾ ਹੁੰਦਾ ਹੈ ਉਹ ਵਹਿੰਦਾ ਜਾਂਦਾ ਆ, ਉਹ ਆਪਣੇ ਸਫ਼ਰ 'ਚ ਤੁਰਿਆ ਜਾਂਦਾ। ਸੋ ਤੁਸੀਂ ਵੀ ਆਪਣੀ ਰਸਤਾ ਆਪ ਲੱਭ ਕੇ ਪਾਣੀ ਵਾਂਗੂ ਤੁਰੇ ਜਾਣਾ। ਤੁਸੀਂ ਉਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ, ਕਿਉਂਕਿ ਉਹ ਸਿਰਫ ਤੁਹਾਨੂੰ ਇਸ ਭੁਲੇਖੇ ਦੇ ਨਾਲ ਆਪਣੀਆਂ ਗੱਲਾਂ ਸਮਝਾਈ ਜਾ ਰਹੇ ਨੇ ਕਿ ਤੁਸੀਂ ਕਾਲ ਤੋਂ ਕਿੱਦਾਂ ਬਚਣਾ। ਸੋ ਇਦਾਂ ਹੀ ਹੈ ਕਿ ਸੁਣੀਏ ਦੁੱਖ ਪਾਪ ਕਾ ਨਾਸ। ਤੇ ਜੇ ਤੁਸੀਂ ਸੰਸਾਰੀ ਹਸਤੀ ਦੇ ਲਾਜ਼ ਦੇ ਨਾਲ ਟੁਰੇ ਜਾਓਗੇ ਤੇ ਦੁੱਖ ਪਾਪ ਆਪੇ ਨਸ ਜਾਣ।
So you don't have to listen to those people. ਤੁਸੀਂ ਆਪ ਉਸ ਸੰਸਾਰੀ ਹਸਤੀ ਦੇ ਨਾਲ ਨਾਲ ਵਿਚਰਨਾ। ਬਹੁਤ ਅੱਛਾ, ਠੀਕ, ਬਿਲਕੁਲ ਠੀਕ ਕਿਹਾ ਤੁਸੀਂ। ਆਪਣਾ ਤੁਸੀਂ ਹੋਰ ਇਹਨੂੰ ਖੋਲ ਦਿੱਤਾ। ਹੋਰ ਕੋਈ ਇਸ ਬਾਰੇ ਚ ਮੈਂ ਦੱਸੋ ਗੱਲ ਕਰਾਂ ਇੱਕ ਜੀ? ਡਾਕਟਰ ਸਾਹਿਬ ਬਿਲਕੁਲ ਕਰੋ, ਬਿਲਕੁਲ। ਮੈਂ ਡਾਕਟਰ ਸਾਹਿਬ ਚਾਹੁੰਦਾ ਕਿ ਤੁਸੀਂ ਇਹਨੂੰ ਤੁਸੀਂ ਆਪ ਵੀ ਫਰੋਲ ਲਓ। ਡਾਕਟਰ ਸਾਹਿਬ ਇੱਕ ਲਫ਼ਜ਼ ਆਮ ਤੌਰ ਤੇ ਅਸੀਂ ਯੂਜ਼ ਕਰਦੇ ਹਾਂ, ਇਹ ਮੇਰੀ ਰੈਫਰੈਂਸ ਹੈ ਕਿ ਲਫ਼ਜ਼ ਇੱਥੇ ਆਇਆ ਵਿਕਾਸ। ਅਸੀਂ ਯੂਜ਼ ਕਰਦੇ ਹਾਂ ਵਿਕਾਸ, ਕਿ ਸਾਡੇ ਬਹੁਤ ਵਿਕਾਸ ਹੋ ਰਿਹਾ, ਮਤਲਬ ਕਿ ਇੰਪਰੂਵਮੈਂਟ ਹੋ ਰਹੀ ਹੈ, ਤਰੱਕੀ ਹੋ ਰਹੀ ਹੈ, ਐਵੋਲੂਸ਼ਨ ਹੋ ਰਿਹਾ। ਇਹ ਉਸੇ ਦੇ ਰੈਫਰੈਂਸ ਵਿੱਚ ਕਹਿ ਸਕਦੇ ਹਾਂ ਕਿ ਨਾਨਕ ਭਗਤ ਹੈ, ਜਿਹੜਾ ਫਾਲੋਅਰ ਹੈ, ਆਪਣੇ ਆਪ ਨੂੰ ਭਗਤ ਕਹਿੰਦੇ ਨੇ, ਉਹ ਵਿਕਾਸ ਜਾਂ ਐਵੋਲੂਸ਼ਨ ਜਾਂ ਪ੍ਰੋਗਰੈਸ ਜਾਂ ਉਹਦੇ 'ਚ ਹੀ ਬਿਲੀਵ ਕਰਦਾ। ਸਦਾ ਵਿਕਾਸ ਜਿਹੜਾ ਹੋ ਹੀ ਜਾਣਾ, ਵਿਕਾਸ ਸਾਡੇ ਲਫ਼ਜ਼ ਹੈਗਾ ਹੈ। ਨਹੀਂ, ਜਿਹੜਾ ਆਪਣਾ ਮੇਰੇ ਖਿਆਲ ਚ ਅਮਰਜੀਤ ਜੀ, ਜਿਹੜਾ ਵਿਕਾਸ ਹੈ ਔਰ ਜਿਹੜਾ ਵਿਕਾਸ ਹੈ, ਇਹ ਦੋ ਮੁਖਤਲਿਫ ਲਫ਼ਜ਼ ਨੇ। ਮੈਨੂੰ ਪਤਾ ਹੈ ਆਪਣਾ ਜਿਹੜਾ ਸੰਸਕ੍ਰਿਤ ਦੇ ਵਿੱਚ ਵਿਕਾਸ ਦਾ ਮਤਲਬ ਤਰੱਕੀ ਹੈ, ਔਰ ਇਹਦਾ ਮੈਨੂੰ ਇਲਮ ਹੈ, ਲੇਕਿਨ ਮੇਰਾ ਖਿਆਲ ਹੈ ਕਿ ਇੱਥੇ ਗੱਲ ਵਿਕਾਸ ਦੀ ਨਹੀਂ ਹੋ ਰਹੀ, ਇੱਥੇ ਗੱਲ ਵਿਕਾਸ ਦੀ ਹੋ ਰਹੀ ਹੈ। ਅੱਛਾ ਜੀ। Dr. Manzoor, oh sorry, can I ask a question? Yes. Can I, the word suniye, aapne, like you said, like that it was said before, that it was said like this. This is my understanding. Lekin the things I've read, they translate it as listening, that be present. Can it be taken like that or no? नहीं, ਤੁਸੀਂ ਜ਼ਰਾ ਹੋਰ ਸਾਫ਼ ਕਰਕੇ ਸਮਝਾਓ, ਫਿਰ ਮੈਂ ਜਵਾਬ ਦਿਆਂਗਾ। The word suniye, can it be translated as listening, as in listen to this at present, like being present? Suniye. I'm challenging your interpretation. हाँ, नहीं, मतलब ये है कि देखो ना, ਉਹ कहने कि सुनिया है या फिर कि सुन आके सुन। Yeah. ਸੁਣ। नहीं, मतलब ये है, एक ते ਜਿਹੜਾ ਕਰੂਡ ਤੁਸੀਂ ਮਤਲਬ ਕਰ ਸਕਦੇ ਹੋ, ਇਹ ਕਰ ਸਕਦੇ ਹੋ ਕਿ ਸਿੱਧ ਪੀਰ ਸੁਰਨਾਥ ਜੀ ਤੁਸੀਂ ਸੁਣੋ, ਤੇ ਅੱਗੇ ਕੀ ਸੁਣੋ ਇਹ ਆਉਂਦਾ ਹੈ। ਲੇਕਿਨ ਇਹਦੇ ਨਾਲ ਜਿਹੜੀ ਪੂਰੀ ਪੌੜੀ ਦੀ ਇੰਟਰਨਲ ਲੌਜਿਕ ਹੈ ਉਹ ਨਹੀਂ ਬਣਦੀ। Okay. ਪੂਰੀ ਪੌੜੀ ਦੀ ਜਿਹੜੀ ਲੌਜਿਕ ਹੈ ਉਹ ਬਣਦੀ ਹੈ ਕਿ ਸੁਣੀਏ, ਅਸਲ ਦੇ ਵਿੱਚ ਸੁਣੀਏ ਦਾ ਜਿਹੜੀ ਵਰਤੋਂ ਹੈ ਉਹ ਹੈ ਕਿ traditions, according to the tradition. Okay. Here से लफ्ज़ सही बनता है डॉक्टर साहब। Here वो नहीं होता, here से ਜਿਹੜਾ ਉਹ ਲੀਗਲ ਟਰਮ ਹੁੰਦੀ ਹੈ ਕਿ ਸੁਣੀ ਸੁਣਾਈ। Here से ਨਹੀਂ, ਉਹ ਇਹ here से ਨਹੀਂ ਹੈਗਾ, ਇਹ ਹੈਗਾ ਕਿ ਇਹ ਜਿਹੜੇ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ, ਥੱਲੇ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ, ਇਹ ਇਹਨਾਂ ਦੀਆਂ ਇਹਨਾਂ ਦੇ ਜਿਹੜੇ ਵਿਚਾਰਧਾਰਾ ਨੇ, ਜਿਹੜੀਆਂ ਵਿਚਾਰਧਾਰਾਵਾਂ ਬਣੀਆਂ ਨੇ, ਇਹ ਆਪਣੀ ਆਪਣੀ ਥਾਂ ਤੇ ਬੜੀਆਂ ਠੁਕਵੀਆਂ ਨੇ। ਮਤਲਬ ਇਹ ਕੋਈ ਹੇਰ ਸੇ ਨਹੀਂ ਹੈਗੀ, ਸਿਰਫ ਇਹ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਸਾਰੀਆਂ ਜਿਹੜੀਆਂ ਕੈਟੇਗਰੀਜ਼ ਨੇ ਔਰ ਇਹ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ, ਇਹ ਬੰਦੇ ਦੀਆਂ ਆਪਣੀਆਂ ਹੀ ਘੜੀਆਂ ਹੋਈਆਂ ਨੇ। ਇਹ ਨੇਚਰ ਦੇ ਵਿੱਚ, ਨੇਚਰ ਇੰਜ ਨਹੀਂ ਹੈਗਾ। ਨੇਚਰ ਜਿਹੜੀ ਹੈ ਉਹ ਸਦਾ ਖਿੜਦੇ
ਫੁੱਲ ਦੀ ਤਰ੍ਹਾਂ ਹੈ ਜਾਂ ਸਦਾ ਵਗਦੇ ਪਾਣੀ ਦੀ ਤਰ੍ਹਾਂ ਹੈ ਔਰ ਉਹਦਾ ਆਪਣਾ ਇੱਕ ਡਿਸਕੋਰਸ ਹੈ। ਹੁਣ ਦੇਖੋ ਨਾ, ਤੁਸੀਂ ਫਰਜ਼ ਕਰੋ, ਐਸ ਨੂੰ ਲੈ ਲਓ, ਸੁਣੀਏ ਧਰਤ ਧਵਲ ਆਕਾਸ਼, ਇਹ ਕਿ ਜੀ ਜਿਹੜੇ ਆਪਣਾ ਜ਼ਮੀਨ ਹੈ, ਧਰਤੀ ਜਿਹੜੀ ਹੈ, ਉਹਨੂੰ ਢੱਗੇ ਨੇ ਆਪਣੇ ਸਿੰਗ ਤੇ ਚੁੱਕਿਆ ਹੈ, ਠੀਕ ਹੈ। ਇਹ ਹੁਣ ਇਹ ਜਿਹੜੀ ਕੰਸਟਰਕਟ ਹੈ, ਇਹ ਜਿਹੜੀ ਮੰਤਕ ਹੈ, ਇਹ ਤੇ ਬੰਦਿਆਂ ਨੇ ਆਪ ਬਣਾਈ ਹੈ ਨਾ। ਮਤਲਬ ਕਿਸੇ ਨੇ ਢੱਗੇ ਨੂੰ ਸਿੰਘ ਦੇ ਉੱਤੇ ਜ਼ਮੀਨ ਨੂੰ ਚੁੱਕਿਆ ਵੇਖਿਆ ਜਾਂ ਵੇਖ ਸਕਦਾ ਹੈ? ਉਹ ਤਾਂ ਨਹੀਂ ਹੋ ਸਕਦਾ। ਇਹ ਤੇ ਸਿਰਫ ਬੰਦੇ ਨੇ ਆਪਣੇ ਆਲ ਦੁਆਲੇ ਨੂੰ ਸਮਝਣ ਲਈ ਇੱਕ ਮਿੱਥ ਬਣਾਈ ਹੈ। ਉਹਦੀ ਆਪਣੀ ਇੱਕ ਹਿਸਟਰੀ ਹੋਏਗੀ ਕਿ ਆਖਰ ਉਹ ਢੱਗਾ ਹੀ ਕਿਉਂ ਹੈ। ਅਗਰ ਉਹ ਮਤਲਬ ਯੂਰਪ ਵਿੱਚ ਹੁੰਦਾ ਤੇ ਸ਼ਾਇਦ ਢੱਗਾ ਨਾ ਹੁੰਦਾ, ਕੁਛ ਹੋਰ ਹੁੰਦਾ। ਤੇ ਕਿਉਂਕਿ ਸਬ ਕੰਟੀਨੈਂਟ ਦੇ ਵਿੱਚ ਢੱਗਾ ਜਿਹੜਾ ਹੈ ਉਹ ਬਹੁਤ ਅਰਲੀਐਸਟ ਡੋਮੈਸਟੀਕੇਟਡ ਐਨੀਮਲ ਹੈ ਔਰ ਉਹਦੀ ਜਿਹੜੀ ਉਹਦੀ ਤਾਕਤ ਦੇ ਨਾਲ ਜ਼ਮੀਨ ਜਿਹੜੀ ਹੈ ਉਹਦੇ ਵਿੱਚੋਂ ਛਾਵਾਂ ਉਗਾਈਆਂ ਜਾਂਦੀਆਂ ਨੇ। ਤੇ ਇਸ ਲਈ ਜਿਹੜਾ ਢੱਗਾ ਹੈ ਉਹਨੂੰ ਬੁਨਿਆਦ ਬਣਾਇਆ ਗਿਆ ਇਸ ਮਿੱਥ ਨੂੰ ਬਣਾਉਣ ਲਈ ਕਿ ਢੱਗੇ ਨੇ ਆਪਣੇ ਸਿੰਘ ਦੇ ਉੱਤੇ ਇਹ ਸਾਰਾ ਜਹਾਨ ਜਿਹੜਾ ਹੈ ਚੁੱਕਿਆ ਹੈ। ਨਾਲ ਸਰ ਜੀ, ਇੱਥੇ ਇਹਨਾਂ ਸਾਰੀਆਂ ਪੌੜੀਆਂ ਦੇ ਵਿੱਚ ਜੋ ਉਸ ਵਕਤ ਦੀ ਵਿਚਾਰਧਾਰਾ, ਜਿਹੜੇ ਇਹ ਸਾਰੇ ਸਿੱਧ ਪੀਰ ਤੇ ਇਹ ਸਾਰੇ ਆਪਣੇ ਆਪ ਨੂੰ ਜਿਹੜੇ ਬੜੇ ਗਿਆਨੀ ਸਮਝਦੇ ਸੀ, ਉਹ ਜਿਹੜੀ ਉਦੋਂ ਉਹਨੇ ਵਿਚਾਰਧਾਰਾ ਨੂੰ ਉਹ ਪ੍ਰੋਪੋਗੇਟ ਕਰ ਰਹੇ ਸੀ, ਉਹਨਾਂ ਨੇ ਇਹਨਾਂ ਸਾਰਿਆਂ ਨੂੰ 1 2 3 ਕਿ ਦਿਸ ਇਜ਼ ਵਾਟ ਇਜ਼ ਬੀਇੰਗ ਟੋਲਡ ਰਾਈਟ ਨਾਓ, ਬਟ ਤੁਸੀਂ ਨਾਨਕ ਭਗਤਾ ਸਦਾ ਵਿਗਾਸ, ਇਨ ਦ ਸੈਂਸ ਕਿ ਪਰ ਤੁਸੀਂ ਆਪਣਾ ਰਸਤਾ ਆਪ ਲੱਭ ਕੇ ਉਹਦੇ ਨਾਲ obeying the rules of nature ਦੇ ਨਾਲ ਤੁਸੀਂ ਟੁਰਨਾ। ਇਹ ਤਾਂ 1 2 3 ਦੱਸ ਰਹੇ ਨੇ ਨਾ, ਉਹ ਅੱਗੇ ਵੀ ਉਹਨਾਂ ਨੇ ਦੱਸਣਾ ਕਿ ਸੁਣੀ ਈਸ਼ਰ ਬ੍ਰਹਮਾਇੰਦ, ਕਿ ਵੀ ਇਹ ਵਿਚਾਰਧਾਰਾ ਅੱਜ ਦੀ ਲੋਕੀ ਪ੍ਰੋਪੋਗੇਟ ਕਰ ਰਹੇ ਨੇ, ਪਰ ਤੁਸੀਂ ਆਪਣੀ ਵਿਚਾਰਧਾਰਾ ਲੱਭਣੀ। ਹਾਂਜੀ, ਚਲੋ ਫਿਰ ਅਗਲੀ ਪੌੜੀ ਤੇ ਚੱਲੀਏ। ਸਰ ਇੱਕ ਮਿੰਟ ਸਰ, ਮੈਂ ਥੋੜਾ ਕਾਊਂਟਰੀ ਓਪੀਨੀਅਨ ਦੇਣਾ ਸੀ। ਮੈਨੂੰ ਐਕਚੁਅਲੀ ਸਰ ਇਹ ਲੱਗ ਰਿਹਾ ਕਿ ਇਹ ਜਿਹੜਾ ਸੁਣੀਏ ਵਰਡ ਹੈ ਉਹਦਾ ਆਪਾਂ ਇਦਾਂ ਵੀ ਇੰਟਰਪ੍ਰੀਟੇਸ਼ਨ ਕਰ ਸਕਦੇ ਕਿ ਡਿਵਾਈਨ, ਥੋੜੀ ਰਿਲੀਜੀਅਸ ਇੰਟਰਪ੍ਰੀਟੇਸ਼ਨ ਕਰੀਏ ਜੇ ਕਿ ਡਿਵਾਈਨ ਨੂੰ ਸੁਣਿਆ ਜਾਵੇ ਤੇ ਫਿਰ ਤੁਹਾਡਾ ਸਟੇਟਸ ਸਿੱਧ ਪੀਰ ਨਾਥ ਵਰਗਾ ਹੋ ਜਾਏਗਾ। ਸੁਣੀਏ ਧਰਤ ਅਵਲ ਤਵਲ ਆਕਾਸ਼, ਕਿ ਜੇ ਤੁਸੀਂ ਡਿਵਾਈਨ ਲਿਸਨਿੰਗ ਕਰੋਗੇ ਤੇ ਫਿਰ ਉਹ ਜਿਹੜਾ ਧਰਤ ਦੇ ਵਿੱਚ ਧਵਲ ਹੈ, ਧਵਲ ਬੇਸਿਕਲੀ ਉਹ ਡਿਵਾਈਨ ਹੈ ਜਿਹਨੇ ਧਰਤੇ ਤੇ ਆਕਾਸ਼ ਨੂੰ ਹੋਲਡ ਰੱਖਿਆ ਆ। ਸੁਣੀਏ ਦੀਪ ਲੋਪ ਪਤਾਲ, ਕਿ ਫਿਰ ਤੁਹਾਨੂੰ ਇਹ ਲੱਗੇਗਾ ਕਿ ਤੁਹਾਡੀ ਮੈਂ ਗੱਲ ਸਮਝ ਗਿਆ, ਲੇਕਿਨ ਮਸਲਾ ਇਹ ਹੈਗਾ ਕਿ ਸੁਣੀਏ ਦਾ ਮਤਲਬ ਇਹ ਹੈ ਕਿ ਅਸੀਂ ਅਗਰ ਡਿਵਾਈਨ ਆਵਾਜ਼ ਨੂੰ ਸੁਣੀਏ, ਹਾਂਜੀ, ਤੇ ਜਿਹੜੀ ਡਿਵਾਈਨ ਆਵਾਜ਼ ਹੈ ਪਹਿਲੇ ਤਾਂ ਤੁਹਾਨੂੰ ਉਹਦੀ ਹੋਂਦ ਮੰਨਣੀ ਪਏਗੀ ਕਿ ਡਿਵਾਈਨ ਆਵਾਜ਼ ਹੈਗੀ ਹੈ। ਅੱਛਾ। ਔਰ ਦੂਜਾ ਇਹ ਹੈ ਕਿ ਤੁਸੀਂ ਉਹਨੂੰ ਸੁਣ ਵੀ ਸਕਦੇ ਹੋ, ਸੁਣ ਸਕਦੇ ਜਾਂ ਫੀਲ ਕਰ ਸਕਦੇ ਆ, ਜਾਂ ਫੀਲ ਕਰ ਸਕਦੇ ਹੋ। ਹਾਂਜੀ ਹਾਂਜੀ। ਲੇਕਿਨ ਇਹ ਮੇਰਾ ਨਹੀਂ ਖਿਆਲ ਕਿ ਇਹ ਸੁਣੀਏ ਦਾ ਮਤਲਬ ਜਿਹੜਾ ਹੈਗਾ ਉਹ ਡਿਵਾਈਨ ਆਵਾਜ਼ ਦਾ ਸੁਣਨਾ ਹੈ, ਬਲਕਿ ਜਿਹੜਾ ਸੁਣੀਏ ਦਾ ਮਤਲਬ ਹੈ ਕਿ ਜਿਹੜੀ ਸੁਣੀਦਾ ਹੈ, ਸੁਣਿਆ ਗਿਆ ਹੈ, ਇੰਜ ਸੁਣਾਇਆ ਜਾਂਦਾ ਹੈ ਕਿੱਸਾ। ਇਹ ਇਸ ਵਾਸਤੇ ਜਿਹੜਾ
ਜਿਹੜਾ ਸਿੱਧ ਹੈ ਉਹ ਇੱਕ ਕੈਟੇਗਰੀ ਹੈ ਜਿਹੜੀ ਕਿ ਜੋਗੀਆਂ ਦੀ ਹੈ। ਪੀਰ ਜਿਹੜਾ ਹੈ ਉਹ ਮੁਸਲਮਾਨਾਂ ਦਾ ਹੈ। ਤੇ ਇਹ ਦੋਵੇਂ ਜਿਹੜੇ ਨੇ ਇਹ ਦੋਵੇਂ ਇੱਕ ਹੀ ਤਰ੍ਹਾਂ, ਜਿਵੇਂ ਇੱਕ ਹੀ ਤਰ੍ਹਾਂ ਦੇ ਨਾਲ ਇਹ ਜਿਹੜੇ ਨੇ ਇਹ ਵਿਚਾਰਾਂ ਨੂੰ ਘੜਦੇ ਨੇ। ਇਹ ਸੁਣੀਏ ਇਹ ਕਰੈਕਟਰ ਜਿਹੜੇ ਨੇ ਇਹ ਕਰਦੇ ਨੇ, ਜਿਵੇਂ ਬੀਬਾ ਜੀ ਨੇ ਵੀ ਕਿਹਾ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕੁਛ ਹੋ ਰਿਹਾ ਹੈ, ਲੇਕਿਨ ਇੰਜ ਹੋ ਨਹੀਂ ਰਿਹਾ। ਤੇ ਜੇ ਤੁਸੀਂ ਜੇ ਸੁਣੀਏ ਦਾ ਮਤਲਬ ਡਿਵਾਈਨ ਆਵਾਜ਼ ਦਾ ਸੁਣਨਾ ਮੰਨ ਲਿਆ ਜਾਵੇ ਤੇ ਫਿਰ ਤੇ ਪਹਿਲੇ ਤੁਸੀਂ ਡਿਵਾਈਨ ਨੂੰ ਡਿਫਾਈਨ ਕਰੋ ਨਾ ਕਿ ਡਿਵਾਈਨ ਕੀ ਹੈ। ਪਰ ਸਰ ਉਹ ਮਤਲਬ ਕਿ ਮੈਨੂੰ ਕੋ ਇਹ ਰੂਲ ਆਊਟ ਨਹੀਂ ਹੁੰਦਾ, ਮੇਰੇ ਦਿਮਾਗ 'ਚ ਹੈ ਪੂਰੇ ਤਰੀਕੇ ਨਾਲ, ਕਿਉਂਕਿ ਪੋਇਟਰੀ ਹੈ ਨਾ ਮਲਟੀਪਲ ਇੰਟਰਪ੍ਰੀਟੇਸ਼ਨ। ਜੇ ਤੁਸੀਂ ਇਸ ਗੱਲ ਤੇ ਈਮਾਨ ਲੈ ਆਓ, ਭਾਵੇਂ ਤੁਸੀਂ ਹਿੰਦੂ ਹੋ, ਭਾਵੇਂ ਮੁਸਲਮਾਨ ਹੋ, ਭਾਵੇਂ ਸਿੱਖ ਹੋ, ਅਗਰ ਤੁਸੀਂ ਇਸ ਉੱਤੇ ਤੁਹਾਡਾ ਅਗਰ ਬਿਲੀਫ ਪੱਕਾ ਹੋ ਗਿਆ ਕਿ ਇੱਕ ਡਿਵਾਈਨ ਆਵਾਜ਼ ਹੈ ਜਿਹੜੀ ਆਊਟਸਾਈਡ ਦਾ ਹਿਊਮਨ ਸਫੀਅਰ ਰਹਿੰਦੀ ਹੈ, ਤੁਹਾਨੂੰ ਕੋਈ ਕਨਵਿੰਸ ਨਹੀਂ ਕਰ ਸਕਦਾ। ਨਹੀਂ ਸਰ, ਮੇਰੀ ਕੋਈ ਬਿਲੀਫ ਨਹੀਂ ਇਸ ਸੈਂਸ 'ਚ ਹੈਗੀ, ਮੈਂ ਤਾਂ ਸਿਰਫ ਇੰਟਰਪ੍ਰੀਟੇਸ਼ਨ ਕਰ ਰਿਹਾ। ਮੈਨੂੰ ਐਕਚੁਅਲੀ ਉਹਦੀ ਇੰਟਰਪ੍ਰੀਟੇਸ਼ਨ ਇਦਾਂ ਦੀ ਲੱਗ ਰਹੀ। ਅਗਰ ਤੁਸੀਂ ਇੰਟਰਪ੍ਰੀਟੇਸ਼ਨ ਕਰ ਰਹੇ ਹੋ ਤੇ ਸੁਣੀਏ ਦਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਡਿਵਾਈਨ ਸੁਣੀਏ ਦੀਪ ਸੁਣੀਏ ਪੋ ਨਾ ਸਕੇ ਕਾਲ, ਕਿ ਲਿਸਨਿੰਗ ਟੂ ਡਿਵਾਈਨ ਮਤਲਬ ਕਿ ਤੁਹਾਨੂੰ ਮੌਤ ਦਾ ਡਰ ਖਤਮ ਹੋ ਜਾਏਗਾ, ਮਤਲਬ ਕਿ ਸਮਥਿੰਗ ਲਾਈਕ ਦੈਟ। ਨਹੀਂ, ਇਹ ਤੇ ਤੁਸੀਂ ਇੱਕ ਮੌਤ ਦਾ ਡਰ ਵੀ ਤੇ ਤੁਸੀਂ ਇੰਟਰਪ੍ਰੀਟੇਸ਼ਨ ਕਰ ਰਹੇ ਹੋ ਨਾ। ਪੋ ਨਾ ਸਕੇ ਕਾਲ ਮਤਲਬ ਇਹ ਹੈ, ਕਾਲ ਦਾ ਮਤਲਬ ਤੇ ਵੇਲਾ ਹੈ, ਵਕਤ ਹੈ। ਤੇ ਕਾਲ ਇਹਦਾ ਮਤਲਬ ਡਰਾ ਨਹੀਂ ਸਕਦਾ। ਕਾਲ ਉਹ ਮਾੜਾ ਸਮਾਂ ਨਹੀਂ ਹੁੰਦਾ ਮੌਤ ਵਾਲਾ, ਉਹਨੂੰ ਵੀ ਕਹਿੰਦੇ ਕਾਲ। ਨਹੀਂ, ਕਾਲ ਜਿਹੜਾ ਹੈ ਉਹ ਇੱਕ ਜਨੈਰਿਕ ਲਫ਼ਜ਼ ਹੈ। ਕਾਲ ਦਾ ਮਤਲਬ ਉਹ ਜਿਹਨੂੰ ਜਿਵੇਂ ਜੋ ਤੁਸੀਂ ਕਹਿ ਰਹੇ ਹੋ ਨਾ, ਉਹ ਜਿਹੜਾ ਕਾਲ ਪੈ ਜਾਂਦਾ ਹੈ, ਹੰਗਰ ਹੋ ਜਾਂਦੀ ਹੈ, ਇਹ ਉਹ ਕਾਲ ਨਹੀਂ ਹੈ, ਇਹ ਕਾਲ ਵਕਤ ਹੈ। ਕਿਉਂਕਿ ਇਹ ਕੋਈ ਇੱਕ ਵਾਰੀ ਤੇ ਇਹ ਜਿਹੜਾ ਕਾਲ ਦਾ ਲਫ਼ਜ਼ ਹੈ, ਇਹ ਇੱਕ ਵਾਰੀ ਤੇ ਬਾਬਾ ਗੁਰੂ ਨਾਨਕ ਜੀ ਦੀ ਪੌੜੀਆਂ ਦੇ ਵਿੱਚ ਨਹੀਂ ਨਾ ਹੁੰਦਾ। ਇਹ ਤੇ ਜਿਹੜਾ ਹੈ ਇਹ ਬਹੁਤ ਵਾਰੀ ਦਰਜਨਾਂ ਵਾਰੀ ਕਾਲ ਦਾ ਆਏਗਾ। ਇੱਕ ਗੱਲ ਤੇ ਦੂਜੀ ਗੱਲ ਇਹ ਕਿ ਵੈਸੇ ਵੀ ਜਿਹੜੀ ਇੰਡੀਅਨ ਫਿਲਾਸਫੀ ਦੀ ਟ੍ਰੈਡੀਸ਼ਨ ਹੈ, ਉਹਦੇ ਵਿੱਚ ਕਾਲ ਦਾ ਮਤਲਬ ਡਾਊਟ ਨਹੀਂ ਹੈਗਾ, ਉਹਦਾ ਮਤਲਬ ਵਕਤ ਹੈਗਾ। ਇਹ ਦੋ ਮੁਖਤਲਿਫ ਗੱਲਾਂ ਹੈਗੀਆਂ। ਅੱਛਾ ਜੀ, ਅੱਗੇ ਚੱਲਦੇ ਹਾਂ। ਸੁਣੀਏ ਈਸਰ ਬਰਮਾ ਇੰਦ, ਸੁਣੀਏ ਮੁਖ ਸਲਾਹਣ ਮੰਦ, ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਸੁਣੀਏ ਈਸਰ ਮਤਲਬ, ਈਸਰ ਦਾ ਮਤਲਬ ਹੈ ਈਸ਼ਵਰ, ਜਿਹਨੂੰ ਖੁਦਾ ਵੀ ਕਹਿੰਦੇ ਆ ਅਸੀਂ। ਬਰਮਾ ਬ੍ਰਹਮ
ਜਿਹੜਾ ਹੈ ਉਹ ਵੀ ਖੁਦਾ ਹੈ ਤੇ ਇੰਦ ਜਿਹੜਾ ਹੈ ਉਹ ਇੰਦਰ ਦੇਵਤਾ ਹੈ ਜਿਹੜਾ ਕਿ ਆਪਣਾ ਜਿਹੜੇ ਸ਼ੁਰੂ ਦੇ ਵੇਦ ਨੇ ਜਿਵੇਂ ਰਿਗ ਵੇਦ ਹੈ ਤੇ ਉਹਦੇ ਵਿੱਚ ਇੰਦਰ ਦਾ ਬਹੁਤ ਜ਼ਿਕਰ ਹੈਗਾ ਹੈ। ਇੰਦਰ ਜਿਹੜਾ ਹੈ ਉਹ ਇੱਕ ਵਾਰੀਅਰ ਗॉड ਹੈ ਤੇ ਉਹ who gets drunk and who can conquer the local people and can bring things to people ਤੇ ਉਹ ਇੰਦਰ ਦੀ ਜਿਹੜੀ ਹੈ ਉਹ ਇਹ ਇੰਦਰ ਜਿਹੜਾ ਹੈ ਇਹ ਦੇਵਤਾ ਹੈ ਵਾਰੀਅਰ ਦੇਵਤਾ ਜਿਹਨੂੰ ਮੰਨਿਆ ਜਾਂਦਾ ਹੈ ਵੇਦਾਂ ਦੇ ਵਿੱਚ ਸ਼ੁਰੂ ਦੇ ਵੇਦਾਂ ਦੇ ਵਿੱਚ। ਲੇਕਿਨ ਜਿਹੜੇ ਯੂਨਾਨੀ ਨੇ ਗ੍ਰੀਕਸ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਗ੍ਰੀਕਸ ਪੰਜਾਬ ਦੇ ਵਿੱਚ ਆਏ ਤੇ ਉਦੋਂ ਇੰਦਰ ਦੀ ਪੂਜਾ ਪੰਜਾਬ ਵਿੱਚ ਨਹੀਂ ਸੀ ਹੁੰਦੀ। ਉਦੋਂ ਕ੍ਰਿਸ਼ਨ ਦੀ ਔਰ ਉਹਦੇ ਭਰਾ ਬਾਲੇ ਦੀ ਜਿਹੜੀ ਹੈ ਉਹ ਪੂਜਾ ਬਹੁਤੀ ਹੁੰਦੀ ਸੀ ਪੰਜਾਬ ਦੇ ਵਿੱਚ ਤੇ ਇੰਦਰ ਨੂੰ ਕੋਈ ਬਹੁਤ ਵੱਡਾ ਦੇਵਤਾ ਨਹੀਂ ਸੀ ਮੰਨਿਆ ਜਾਂਦਾ। ਇਹ ਤੇ ਮੈਂ ਤੁਹਾਨੂੰ ਵੈਸੇ ਤਾਰੀਖ ਦੇ ਤੌਰ ਤੇ ਦੱਸ ਰਿਹਾ ਲੇਕਿਨ ਇਹ ਹੈ ਕਿ ਮਤਲਬ ਫਿਰ ਉਹੀ ਹੈ ਸੁਣੀਏ ਈਸ਼ਵਰ ਵੀ ਉਹਨੂੰ ਕਹਿੰਦੇ ਨੇ ਬ੍ਰਹਮਾ ਵੀ ਕਹਿੰਦੇ ਨੇ ਇੰਦਰ ਦੇ ਨਾਂ ਨਾਲ ਵੀ ਜਿਹੜੇ ਅਜੇ ਕੰਮ ਜੋੜੇ ਜਾਂਦੇ ਨੇ ਜਿਹੜੇ ਕਿ ਆਮ ਤੌਰ ਤੇ ਬੰਦੇ ਕਰ ਨਹੀਂ ਸਕਦੇ। ਸੁਣੀਏ ਮੁੱਖ ਸਲਾਹਣਮੰਦ। ਅੱਛਾ ਸਲਾਹਣਮੰਦ ਦੇ ਵੈਸੇ ਬੜੇ ਉਲਟੇ ਸਿੱਧੇ ਤਰਜਮੇ ਕੀਤੇ ਗਏ ਨੇ। ਮੇਰਾ ਆਪਣਾ ਇਹ ਖਿਆਲ ਹੈ ਕਿ ਸਲਾਹਣ ਦਾ ਮਤਲਬ ਹੁੰਦਾ ਹੈ ਕਿਸੇ ਦੀ ਸਲਾਹਣਾ, ਕਿਸੇ ਦੀ ਤਾਰੀਫ ਕਰਨਾ। ਸਲਾਹਣਮੰਦ ਉਹ ਜਿਹੜੇ ਤਾਰੀਫ ਦੇ ਲਾਇਕ ਹੋਣ, ਜਿਵੇਂ ਜ਼ਰੂਰਤਮੰਦ, ਇਸੇ ਤਰ੍ਹਾਂ ਸਲਾਹਣਮੰਦ ਹੈ। ਸੁਣੀਏ ਮੁੱਖ ਸਲਾਹਣਮੰਦ, ਇਹਨੂੰ ਤੁਸੀਂ ਇੰਜ ਵੀ ਪੜ੍ਹ ਸਕਦੇ ਹੋ ਕਿ ਇਹ ਈਸ਼ਵਰ ਤੇ ਬ੍ਰਹਮਾ ਤੇ ਇੰਦਰ ਜਿਹੜੇ ਨੇ ਇਹ ਅਜਿਹੇ ਮੁੱਖ ਨੇ ਕਿ ਜਿਨ੍ਹਾਂ ਦੀ ਜਿਹੜੇ ਤਾਰੀਫ ਦੇ ਲਾਇਕ ਨੇ। ਜਾਂ ਇਹ ਵੀ ਇੰਜ ਵੀ ਤੁਸੀਂ ਪੜ੍ਹ ਸਕਦੇ ਹੋ ਕਿ ਇਹਨਾਂ ਤਿੰਨਾਂ ਤੋਂ ਵੱਖ ਵੀ ਹੋਰ ਬਹੁਤ ਸਾਰੇ ਆਵਾਜ਼ਾਂ ਨੇ, ਮੁੱਖ ਨੇ, ਜਿਨ੍ਹਾਂ ਜਿਹੜੇ ਤਾਰੀਫ ਦੇ ਕਾਬਲ ਨੇ ਤੇ ਉਹਨਾਂ ਦੇ ਬਾਰੇ ਚ ਵੀ ਸੁਣੀਦਾ। ਸੁਣੀਏ ਜੋਗ ਜੁਗਤ ਤਨ ਭੇਦ। ਇਹ ਬਹੁਤ ਮਜ਼ੇਦਾਰ ਲਾਈਨ ਹੈ ਕਿ ਜਿਹੜਾ ਜੁਗਤ ਦਾ ਮਤਲਬ ਹੈਗਾ ਸਾਧਨ, ਸਾਮਾਨ, ਵਸੀਲੇ। ਤਨ ਭੇਦ, ਜਿਹੜਾ ਤਨ ਹੈ, ਜਿਹੜਾ ਤੁਹਾਡਾ ਬੋਡੀ ਹੈ, ਉਹਦੇ ਜਿਹੜੇ ਭੇਦ ਨੇ ਉਹ ਉਹਨਾਂ ਦੇ ਬਾਰੇ ਵਿੱਚ ਸੁਣੀਦਾ ਹੈ। ਅੱਛਾ ਇਹ ਯੋਗ ਦੇ ਵਿੱਚ ਤੁਹਾਨੂੰ ਪਹਿਲੇ ਵੀ ਸ਼ਾਇਦ ਇਹ ਗੱਲ ਹੋਈ ਹੈ ਕਿ ਯੋਗ ਜਿਹੜਾ ਹੈ ਔਰ ਤੰਤਰਵਾਦ ਜਿਹੜਾ ਹੈ ਇਹ ਇਹਨਾਂ ਦਾ ਮੁੱਢ ਇੱਕ ਹੀ ਹੈ। ਔਰ ਇਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸੰਸਾਰ ਹੈ, ਜਿਹੜਾ ਬੰਦੇ ਦਾ ਜਿਹੜਾ ਤਨ ਹੈ, ਜਿਹੜਾ ਜਿਸਮ ਹੈ, ਉਹ ਸੰਸਾਰ ਦਾ ਹੀ ਇੱਕ ਵਿਖਾੜਾ ਹੈ। ਸੰਸਾਰ ਦੇ ਸਾਰੇ ਕਾਨੂੰਨ ਜਿਹੜੇ ਨੇ
ਉਹ ਆਪਣਾ ਬੰਦੇ ਦੇ ਤਨ ਦੇ ਵਿੱਚ ਹੈਗੇ ਨੇ। ਇਸ ਵਾਸਤੇ ਜੇ ਉਸ ਤਨ ਦੇ ਜਿਹੜੇ ਭੇਦ ਨੇ ਉਹਨਾਂ ਨੂੰ ਜਿਹੜੇ ਯੋਗ ਨੇ ਉਹ ਜਿਹੜਾ ਯੋਗ ਦੇ ਜਿਹੜੇ ਤਰੀਕੇ ਜਾਂ ਸਾਧਨ ਬਣਾਉਂਦੇ ਨੇ ਉਹ ਤਨ ਦੇ ਭੇਦਾਂ ਦੀ ਬੁਨਿਆਦ ਤੇ ਬਣਾਉਂਦੇ ਨੇ। ਜਾਂ ਉਹਨਾਂ ਦੀ ਲਾਜਿਕ ਇਹ ਹੁੰਦੀ ਹੈ ਕਿ ਤਨ ਜਿਹੜਾ ਹੈ ਉਹਦਾ ਅਗਰ ਉਹਨੂੰ ਇਸ ਤਰੀਕੇ ਦੇ ਨਾਲ ਉਹਦੀ ਐਕਸਰਸਾਈਜ਼ ਕੀਤੀ ਜਾਵੇ ਤੇ ਉਹ ਇਹ ਕੰਮ ਕਰਵਾ ਸਕਦਾ ਹੈ। ਉਹ ਮੀਂਹ ਵਰਾ ਸਕਦਾ ਹੈ, ਉਹ ਆਪਣਾ ਵਗੈਰਾ ਵਗੈਰਾ ਜੋ ਵੀ ਤੁਸੀਂ ਮਿਥਸ ਸੁਣਦੇ ਹੋ। ਸੁਣੀਏ ਯੋਗ ਜੁਗਤ ਤਨ ਭੇਦ, ਸੁਣੀਏ ਸਾਸਤ ਸਿਮਰਤ ਵੇਦ। ਸਾਸਤ ਦਾ ਮਤਲਬ ਸ਼ਾਸਤਰ, ਹਿੰਦੂਆਂ ਦੇ ਜਿਹੜੇ ਸ਼ਾਸਤਰ ਨੇ ਉਹਨਾਂ ਨੂੰ ਬਾਰੇ ਚ ਵੀ ਸੁਣੋ। ਸਿਮਰਤ ਜਿਹੜੀ ਹੈ ਉਹ ਸਿਮਰਤੀ ਜਿਹੜਾ ਹਿੰਦੂਆਂ ਦਾ ਜਿਹੜਾ ਜੂਰਿਸਪ੍ਰੂਡੈਂਸ ਦਾ ਜਿਹੜੇ ਕਿਤਾਬ ਹੈ ਉਹ ਸਿਮਰਤੀ ਮਨੁਸਮਰਤੀ ਜਿਹੜੀ ਹੈ, ਮਨੂ ਜਿਹੜਾ ਸੀ ਉਹਨੇ ਉਹ ਸਮਰਤੀ ਬਣਾਈ ਸੀ। ਸੁਣੀਏ ਸਾਸਤ ਸਿਮਰਤ ਵੇਦ। ਇਹਦੇ ਵਿੱਚੋਂ ਦੇਖੋ ਤੁਸੀਂ ਸ਼ਾਸਤਰ ਵੀ ਹੈ, ਇਹਨਾਂ ਵਿੱਚ ਤੁਸੀਂ ਜਿਹੜੀ ਮਨੁਸਮਰਤੀ ਜਾਂ ਜੂਰਿਸਪ੍ਰੂਡੈਂਸ ਜਿਹੜੀ ਹੈ ਉਹਨੂੰ ਵੀ ਲੈ ਲਓ ਤੇ ਵੇਦਾਂ ਨੂੰ ਵੀ ਲੈ ਲਓ ਤੇ ਉਹਨਾਂ ਸਭ ਦਾ ਇੱਕ ਆਪਣੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਔਰ ਉਹਨਾਂ ਦੀ ਆਪਣੀ ਇੱਕ ਸਬਕ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਇਸ ਪੌੜੀ ਦੇ ਵਿੱਚ ਪਹਿਲੇ ਅਸੀਂ ਈਸ਼ਵਰ ਤੋਂ ਸ਼ੁਰੂ ਹੋਏ ਹਾਂ, ਜਿਹੜੇ ਇਨਸਾਨਾਂ ਨੇ ਆਪਣੇ ਜ਼ਿਹਨ ਨਾਲ ਬਣਾਏ ਨੇ ਖੁਦਾ। ਫਿਰ ਅਸੀਂ ਯੋਗ ਵੱਲ ਚਲੇ ਗਏ ਹਾਂ, ਜਿਹੜਾ ਕਿ ਇਨਸਾਨਾਂ ਦੇ ਇੱਕ ਦੂਜੇ ਹਿੱਸੇ ਨੇ। ਆਪਣਾ ਯੋਗ ਦੇ ਰਾਹੀਂ ਜਿਹੜੇ ਤਨ ਦੇ ਭੇਦ ਨੇ ਉਹਨਾਂ ਨੂੰ ਬੁਨਿਆਦ ਬਣਾ ਕੇ ਯੋਗ ਦੇ ਸਾਧਨ ਬਣਾਏ ਨੇ ਜਾਂ ਉਹਦੇ ਅਸੂਲ ਬਣਾਏ ਨੇ। ਫਿਰ ਅੱਗੇ ਤੁਸੀਂ ਆ ਜਾਓ, ਇਹ ਤੇ ਆ ਗਿਆ ਯੋਗੀਆਂ ਦਾ। ਫਿਰ ਆ ਗਿਆ ਜਿਹੜੇ ਆਰਗੇਨਾਈਜ਼ਡ ਮਜ਼ਹਬ ਦੇ ਜਿਹੜੀਆਂ ਲਿਖਤਾਂ ਨੇ, ਜਿਵੇਂ ਸ਼ਾਸਤਰ ਨੇ, ਜਿਵੇਂ ਮਨੁਸਮਰਤੀ ਹੈ, ਜਿਵੇਂ ਵੇਦ ਨੇ। ਇਹਨਾਂ ਦੇ ਵਿੱਚ ਵੀ ਆਪਣਾ ਜਿਹੜੀ ਇੰਟਰਪ੍ਰੀਟੇਸ਼ਨ ਹੈ ਜਾਂ ਇਸ ਜਹਾਨ ਦੇ ਚੱਲਣ ਦੇ ਬਾਰੇ ਵਿੱਚ ਜੋ ਕਿਹਾ ਗਿਆ ਹੈ ਉਹਨਾਂ ਨੂੰ ਵੀ ਅਗਰ ਤੁਸੀਂ ਸੁਣ ਲਓ। ਹੁਣ ਇਹਦੇ ਚ ਵੀ ਦੇਖੋ, ਇਸ ਪੌੜੀ ਚ ਵੀ 3-4 ਕੈਟੇਗਰੀਜ਼ ਆ ਗਈਆਂ ਨੇ। ਪਹਿਲੀ ਤੇ ਖੁਦਾਵਾਂ ਦੀ, ਦੂਜੀ ਹੋਰ ਜਿਹੜੇ ਮੁੱਖ ਸਲਾਹਣਵੰਦ ਨੇ, ਫਿਰ ਯੋਗ ਆ ਗਿਆ ਜਿਹੜਾ ਕਿ ਬਿਲਕੁਲ ਇੱਕ ਵੱਖਰੀ ਟ੍ਰੈਡੀਸ਼ਨ ਹੈ। ਫਿਰ ਆਪਣਾ ਜਿਹੜੇ ਆਰਗੇਨਾਈਜ਼ਡ ਮਜ਼ਹਬ ਦੀਆਂ ਆਪਣੀਆਂ ਲਿਖਤਾਂ ਨੇ ਉਹਨਾਂ ਦਾ ਆ ਗਿਆ। ਤੇ ਲੇਕਿਨ ਇਹਨਾਂ ਸਾਰਿਆਂ ਦੇ ਵਿੱਚ ਜੋ ਕੁਛ ਹੈਗਾ ਹੈ ਉਹਨੂੰ ਸੁਣੋ। ਅੱਛਾ, ਹੁਣ
ਤੁਸੀਂ ਇਹ ਗੌਰ ਫਰਮਾਓ ਇਹਦੇ ਚ ਕਿ ਇਹ ਜਿਹੜੀਆਂ ਕੈਟੇਗਰੀਜ਼ ਦੀਆਂ ਇੱਥੇ ਬਾਬਾ ਗੁਰੂ ਨਾਨਕ ਜੀ ਜਿਹੜੇ ਜ਼ਿਕਰ ਕਰ ਰਹੇ ਨੇ, ਇਹ ਸਾਰੀ ਕੈਟੇਗਰੀਜ਼ ਦੇ ਲੋਕ ਜਿਹੜੇ ਨੇ ਉਹ ਕੋਈ ਇੱਕ ਕਿਸੇ ਇੱਕ ਟ੍ਰੈਡੀਸ਼ਨ ਦਾ ਪ੍ਰਚਾਰ ਨਹੀਂ ਕਰ ਰਹੇ, ਉਹ ਵੱਖ-ਵੱਖ ਟ੍ਰੈਡੀਸ਼ਨਾਂ ਦਾ ਪ੍ਰਚਾਰ ਕਰ ਰਹੇ ਨੇ। ਯੋਗ ਦਾ ਆਪਣਾ ਫਲਸਫਾ ਹੈ ਤੇ ਸ਼ਾਸਤਰ ਸਮਰਤੀ ਤੇ ਵੇਦਾਂ ਦਾ ਆਪਣਾ ਫਲਸਫਾ ਹੈ, ਤੇ ਇਹ ਵੱਖਰੇ ਵੱਖਰੇ ਇੰਟਰਪ੍ਰੀਟੇਸ਼ਨਸ ਦੁਨੀਆ ਦੀ ਜਾਂ ਸੰਸਾਰ ਦੀ ਕਰਦੇ ਨੇ ਜਾਂ ਬੰਦੇ ਦੇ ਬਾਰੇ ਚ ਕਰਦੇ ਨੇ। ਇਹਨਾਂ ਸਾਰਿਆਂ ਨੂੰ ਤੁਸੀਂ ਸੁਣ ਲਓ ਤੇ ਇਹ ਬਿਲਕੁਲ ਵੱਖ-ਵੱਖ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਨੇ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਇਹਦੇ ਬਾਰੇ ਚ ਅਸੀਂ ਉੱਤੇ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਇਹ ਜਿਹੜੀਆਂ ਕੈਟੇਗਰੀਜ਼ ਬਣਵਾਈਆਂ ਗਈਆਂ ਨੇ, ਇਹ ਸਾਰੀਆਂ ਜੋ ਵੀ ਕਹਿੰਦੀਆਂ ਨੇ ਉਹਨਾਂ ਦੇ ਬਾਰੇ ਚ ਅਸੀਂ ਸੁਣਨੇ ਆ, ਪਰ ਉਹਨਾਂ ਦੇ ਨਾਲ ਤੁਹਾਡੀ ਛੁਟਕਾਰਾ ਨਹੀਂ ਹੁੰਦਾ, ਬਲਕਿ ਜਿਹੜਾ ਭਗਤੀ ਦਾ ਜਿਹੜਾ ਵਿਕਾਸ ਹੈ ਉਹਦੇ ਨਾਲ ਜਿਹੜਾ ਦੁੱਖ ਤੇ ਪਾਪ ਨੇ ਦੋਨੋਂ ਉਹ ਮੁਕਤੇ ਨੇ। ਇਹ ਇਸ ਪੌੜੀ ਦਾ ਮੈਨੂੰ ਤੇ ਹੀ ਸਮਝਾਇਆ। ਹਾਂਜੀ, ਸਰ ਇੱਕ ਜਿਹੜੀ ਲਾਈਨ ਹੈ, ਸੁਣੀਏ ਮੁੱਖ ਸਲਾਹਨ ਮੰਦ, ਤੋ ਉਹ ਫਿਰ ਮੈਨੂੰ ਉਦਾਂ ਦੀ ਲੱਗਦੀ ਆ ਕਿ ਜੇ ਤੁਸੀਂ ਉਹ ਡਿਵਾਈਨ ਨੂੰ ਲਿਸਨ ਕਰੋਗੇ ਤੇ ਜੇ ਮੰਦ ਮੇਰੇ ਜਿਹੜੀ ਮੈਨੂੰ ਸੋਚ ਰਿਹਾ ਹੈਗਾ ਉਹ ਹੈਗਾ ਕਿ ਮੰਦ ਅਕਲ ਵਾਲਾ, ਮੰਦ ਬੰਦੇ ਵੀ ਉਹਦੇ ਮੁੱਖ ਤੋਂ ਸਲਾਹਣਾ ਸ਼ੁਰੂ ਹੋ ਜਾਏਗੀ ਗੋਡ ਦੀ। ਇਹਨੂੰ ਐ ਨਹੀਂ ਕਰ ਸਕਦੇ। ਮੰਦ ਮੀਨਸ ਮੰਦ ਬੁੱਧੀ ਜਿਵੇਂ ਕਹਿ ਦਿੰਦੇ ਆ। ਮੰਦ ਜਿਹੜਾ ਹੈ ਉਹ ਮੰਦਾ ਮਾੜੇ ਨੂੰ ਵੀ ਕਹਿੰਦੇ ਨਾ। ਮੁੱਖ ਸਲਾਹਨ ਮੰਦ ਮਤਲਬ ਇਹ ਹੈ ਕਿ ਇਹਦਾ ਜਿਹੜਾ ਓਰੀਜਨ ਹੈ ਇਸ ਸਲਾਹਨ ਮੰਦ ਦਾ, ਮੇਰੇ ਖਿਆਲ ਦੇ ਵਿੱਚ ਤੇ ਉਹ ਪਰਸ਼ੀਅਨ ਤੋਂ ਹੀ ਆਇਆ। ਸਲਾਹਨਮੰਦ ਜਿਵੇਂ ਜ਼ਰੂਰਤਮੰਦ, ਜਿਵੇਂ ਹੁਨਰਮੰਦ। ਸਲਾਹਨਮੰਦ ਦਾ ਮਤਲਬ ਹੈ ਕਿ ਜਿਨ੍ਹਾਂ ਦੀ ਤਾਰੀਫ ਕੀਤੀ ਜਾ ਸਕੇ, ਜਿਨ੍ਹਾਂ ਨੂੰ ਸਲਾਹਿਆ ਜਾ ਸਕੇ, ਜਿਹੜੇ ਸਲਾਹੇ ਜਾਣ ਦੇ ਕਾਬਿਲ ਨੇ। ਪਰ ਸਰ ਇਹ ਦੋ ਇੱਕ ਅੱਖਰ ਨਹੀਂ ਹੈ, ਦੋ ਅਲੱਗ-ਅਲੱਗ ਅੱਖਰ ਨੇ। ਸਲਾਹਨਮੰਦ ਜੇ ਇਕੱਠੇ ਹੁੰਦੇ ਤੇ ਤੁਹਾਡੀ ਮਰਜ਼ੀ ਹੈ ਨਾ, ਤੁਸੀਂ ਇਹਨੂੰ ਦੋ ਲਫ਼ਜ਼ ਪੜ੍ਹ ਲਓ ਜਾਂ ਤੁਸੀਂ ਉਹਨੂੰ ਇੱਕ ਲਫ਼ਜ਼ ਪੜ੍ਹੋ। ਮਤਲਬ ਇਹ ਦੋ ਲਫ਼ਜ਼ ਵੱਖਰੇ ਵੱਖਰੇ ਨੇ। ਇਹਨਾਂ ਨੂੰ ਇਹ ਤੁਸੀਂ ਕਿੱਥੋਂ ਐਕਚੁਅਲੀ ਲਿਖਿਆ ਨਹੀਂ, ਉਹ ਲਿਖਿਆ ਏਦਾਂ ਹੈ ਨਾ, ਚਾਰ ਅੱਖਰ ਨੇ, ਸੁਣੀਏ ਮੁੱਖ ਸਲਾਹਨਮੰਦ, ਤਾਂ ਮੈਂ ਕਹਿ ਰਿਹਾ ਸੀ। ਸਰ ਜੀ ਉਰਦੂ ਚ ਨਾ ਇਹ ਹੁੰਦੇ ਨਾ ਇਲਾਕੇ, ਜਿਸ ਤਰ੍ਹਾਂ ਅਕਲਮੰਦ, ਦਾਨਿਸ਼ਮੰਦ, ਯਾਨੀ ਮੰਦ ਅਕਲ ਰੱਖਣ ਵਾਲਾ। ਇਸੇ ਤਰ੍ਹਾਂ ਸਲਾਹਨ ਇਹ ਵੀ ਦੋ ਲਫ਼ਜ਼ ਨੇ। ਮੰਦ ਜਿਹੜਾ ਇਲਾਕਾ ਹੈ ਇਹ ਬਾਅਦ ਚ ਲੱਗਦਾ ਹੈ, ਤੇ ਇਹ ਸਲਾਹਨਮੰਦ ਹੈ ਤੇ ਲਫ਼ਜ਼ ਦੋ ਨੇ, ਲੇਕਿਨ ਮੰਦ ਜਿਹੜਾ ਇਲਾਕਾ ਹੈ ਜਿਹੜਾ ਬਾਅਦ ਵਿੱਚ ਆਉਂਦਾ, ਜਿਹੜੇ ਉਹਦੇ ਅਲਫਾਜ਼ ਦੀ ਮਾਨੀ ਨੂੰ ਫਰਦਰ ਐਕਸਪਲੇਨ ਕਰਦਾ ਹੈ। ਇਹਨੂੰ traditionally it's called compound word and they complement each other. ਤੁਸੀਂ ਸਿਰਫ ਕਹੋ ਜੀ ਕਿ ਇਹ ਸਿਹਤ ਹੈ ਤੇ ਅਸੀਂ ਸਿਹਤ ਨਾਲ ਲਾਉਂਦੇ ਹਾਂ ਸਿਹਤਮੰਦ, ਤੇ ਮੈਂ ਹਰ ਕਨਫਿਊਜ਼ ਕਰਦੇ ਪਏ ਨੇ ਮੰਦ ਨੂੰ ਮੱਤ ਦੇ ਨਾਲ ਡਾਕਟਰ ਸਾਹਿਬ, ਕਿ ਮੱਤ ਬੁੱਧੀ ਜਿਹੜੀ ਹੁੰਦੀ ਹੈ। ਤੇ ਇਹ ਬਿਲਕੁਲ ਸਹੀ ਕਹਿ ਰਹੇ ਡਾਕਟਰ ਸਾਹਿਬ, ਇਹ ਪਰਸ਼ੀਅਨ ਦਾ ਵਰਡ ਹੈ ਔਰ ਕੰਪਾਊਂਡ ਵਰਡ ਸੀ ਯੂਜ਼ ਕਰਨੇ ਆ ਉਰਦੂ ਦੇ ਵਿੱਚ। ਮੰਦ ਲਾਉਂਦੇ ਹਾਂ, ਦੌਲਤਮੰਦ,
सेहतमंद, अकलमंद, तालेमंद और सैनमंद। सेम मेरे ख्याल च। ਅੱਛਾ, ਵੈਸੇ ਸਤਿੰਦਰ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਡਿਵਾਈਨ ਦੀ, ਉਹੀ ਤੇ ਜਿਹੜੀ ਚੀਜ਼ ਹੈ ਇਹਦੇ ਤੋਂ ਨਿਕਲ ਕੇ ਜਦੋਂ ਅਸੀਂ ਸੋਚਦੇ ਹਾਂ ਫੇਰ ਹੀ ਤੇ ਡਾਕਟਰ ਸਾਹਿਬਾਂ ਦੀ ਗੱਲ ਤੋਂ ਮਜ਼ਾ ਆਉਂਦਾ ਹੈ। ਜੋ ਮਜ਼ਾ ਆਉਣ ਤੋਂ ਬਾਅਦ ਫੇਰ ਹੀ ਤੇ ਸਾਡੀਆਂ ਜਿਹੜੀਆਂ ਪਰਤਾਂ ਲੈਂਦੀਆਂ ਨੇ, ਜੇ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਮੰਨ ਲਈਏ ਡਿਵਾਈਨ ਨੂੰ, ਤੇ ਫੇਰ ਤੇ ਇਸ ਪੂਰੀ ਪੌੜੀਆਂ ਚ ਨਿਕਲਦਾ ਹੀ ਕੁਝ ਨਹੀਂ। ਉਹ ਜਿਸ ਤਰ੍ਹਾਂ ਇੱਕ ਸ਼ੇਰ ਹੈ ਨਾ ਕਿਸੇ ਦਾ, ਬੁੱਲੇ ਸ਼ਾਹ ਦਾ ਇੱਕ ਕਿਤਾ ਕਿ ਮੈਂ ਟੁਰਿਆ ਜੰਗਲ ਬੇਲੇ ਨੂੰ, ਉਹ ਹਬਲਬਰੀ ਤੋਂ ਨੇੜੇ ਸੀ, ਇੱਕ ਪਾਣੇ ਵਾਲੇ ਪਾਈਆਂ ਸਨ, ਮੈਨੂੰ ਪੁੱਠੀਆਂ ਦੱਸਾਂ ਕੀ ਦੱਸਾਂ। ਤੇ ਉਹ ਉਸੇ ਇਲੀਜਨ ਤੋਂ ਬਚਣ ਵਾਸਤੇ ਤੇ ਅਸੀਂ ਨੂੰ ਇਹ ਜਿਹੜੀ ਸਾਨੂੰ ਸਾਰੀ ਲੱਗਦੀ ਪਈ ਹੈ ਨਾ ਮਾਈਂਡ ਬਲੋਇੰਗ, ਇਹ ਤਾਂ ਹੀ ਤੇ ਲੱਗਦੀ ਪਈ ਹੈ। ਤੇ ਜੇ ਡਿਵਾਈਨ ਨੂੰ ਹੀ ਵਿੱਚ ਮੰਨਦੇ ਹਾਂ ਅਸੀਂ, ਤੇ ਫਿਰ ਤੇ ਕੁਰਾਨ ਹੀ ਪੜ੍ਹ ਲੈ ਬੰਦਾ ਸਵੇਰੇ ਉੱਠ। ਉਹ ਜਿਹੜਾ ਉਹ ਕਹਿ ਰਹੇ ਨੇ, ਉਹ ਤੇ ਇੱਕ ਫਾਰਮੂਲਾ ਹੈ ਨਾ, ਸਾਰੇ ਮਜ਼ਹਬਾਂ ਦੇ ਵਿੱਚ ਇੱਕ ਹੀ ਫਾਰਮੂਲਾ ਹੈਗਾ। ਬਿਲकुल डॉक्टर साहब, बिल्कुल सही कह रहे, बिल्कुल वो फार्मूला पढ़ लो, तन कुछ को जान ਦੀ ਲੋੜ ਨਹੀਂ ਹੈਗੀ, ਹਰ ਚੀਜ਼ ਉੱਥੇ ਮਿਲ ਜਾ। ਤੁਸੀਂ ਉਸ ਫਾਰਮੂਲੇ ਨੂੰ ਇੱਕ ਵਾਰੀ ਪੜ੍ਹ ਲਓ, ਉਸ ਤੋਂ ਬਾਅਦ ਤੁਹਾਨੂੰ ਕੁਝ ਪੜ੍ਹਨ ਦੀ ਲੋੜ ਨਹੀਂ ਹੈਗੀ। ਹਰ ਸ਼ੈ ਦੀ ਆਪਣੇ ਆਪ ਤਸ਼ਰੀਹ ਹੋ ਜਾਂਦੀ ਹੈ, ਕਿਉਂਕਿ ਤੁਸੀਂ ਕਿਉਂਕਿ ਤੁਹਾਡੇ ਜ਼ੂਮੇ ਤੇ ਫਿਰ ਬਾਕੀ ਕੁਛ ਨਹੀਂ ਨਾ ਰਹਿ ਜਾਂਦਾ, ਉਹ ਤੇ ਫਿਰ ਡਿਵਾਈਨ ਦੇ ਹੱਥ ਚਲਾ ਗਿਆ ਨਾ। ਪਰ ਸਰ ਮੈਂ ਬਿਲਕੁਲ ਧਾਰਮਿਕ ਬੰਦਾ ਨਹੀਂ ਹੈਗਾ, ਮੈਂ ਸਿਰਫ ਇਹਨੂੰ ਪੜ੍ਹ ਰਿਹਾ ਤੇ ਮੈਨੂੰ ਜੋ ਪਹਿਲਾ ਇੰਪ੍ਰੈਸ਼ਨ ਆ ਰਿਹਾ ਮੈਂ ਉਦਾਂ ਹੀ ਲੈ ਰਿਹਾ। ਤੇ ਮੈਨੂੰ ਇਹ ਲੱਗਦਾ ਕਿ ਆਪਾਂ ਪਹਿਲਾਂ ਨਾ ਸੋਚੀਏ ਕਿ ਇਦਾਂ ਕਰਨ ਨਾਲ ਆਪਾਂ ਨੂੰ ਜ਼ਿਆਦਾ ਦਾ ਮੀਨਿੰਗ ਸਮਝ ਲੱਗ ਰਿਹਾ, ਤੇ ਇਸ ਕਰਕੇ ਆਹ ਵਾਲਾ ਰਾਹ ਫੜੀਏ ਆਪਾਂ, ਜਿੱਦਾਂ ਆਪਾਂ ਨੂੰ ਲੱਗ ਰਿਹਾ, ਜਿੱਦਾਂ ਆਪਣੀ ਉਦਾਂ ਆਪਾਂ ਨੂੰ ਕਰਨਾ ਚਾਹੀਦਾ। ਨਹੀਂ, ਪਰ ਲੱਗਣ ਦੀ ਗੱਲ ਨਹੀਂ ਨਾ। ਵੀ ਆਰ ਡੂਇੰਗ ਐਨ ਇੰਟੈਲੈਕਚੁਅਲ ਸਟੱਡੀ ਆਫ ਇਹ ਲਿਖਤ। ਤੁਸੀਂ ਕਿਉਂ ਇਹ ਗੱਲ ਨੂੰ ਨਹੀਂ ਸਮਝਦੇ? ਅਸੀਂ ਕੋਈ ਧਾਰਮਿਕ ਫਲਸਫੇ ਵੱਲ ਨਹੀਂ ਜਾ ਰਹੇ, ਅਸੀਂ ਇੱਕ ਇੰਟੈਲੈਕਚੁਅਲ ਇਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ, ਇੱਕ ਬੜੀ ਵੱਡੀ ਲਿਖਤ ਦੀ, ਜਿਹਨੂੰ ਕਿ ਬਈ ਧੱਕਾ ਇਸੇ ਕਰਕੇ ਲੱਗਾ ਕਿਉਂਕਿ ਉਹਨੂੰ ਇੱਕ ਧਾਰਮਿਕ ਜਾਮਾ ਪਵਾਇਆ ਜਾਂਦਾ ਹੈ। So we are on a different track. We are not interpreting religion or that. We are interpreting कि जो उस वक्त देख के बाबा नानक ने लिखिया हैगा आ, असी उस लिखत दी intellectual interpretation कर रहे हैं। So एक पर अच्छा मैं डॉक्टर साहब जी दी गल कहना चाह रही सी कि जे इस पौड़ी नूं आपां बिल्कुल simplified करके देखिए कि जिस तरह कि भी ਇਹ ਸੁਣਨ ਚ ਆਉਂਦਾ ਹੈ ਕਿ ਬਹੁਤ ਮਤਲਬ ਕਿ ਸੋਹਣੇ ਮੁਖ ਵਾਲੇ, ਜਿਨ੍ਹਾਂ ਦਾ ਮਤਲਬ ਕਿ ਚਿਹਰਾ ਦਮਕਦਾ, ਮੀਨਸ ਕਿ ਵੀ ਚੰਗੇ ਚਲੋ ਸੋਹਣੇ ਇਨਸਾਨ ਜਿਹੜੇ ਕਿ ਨੇ ਰੱਬ ਈਸ਼ਵਰ ਬ੍ਰਹਮਾ ਇੰਦ ਨੇ, ਜਿਹੜੇ ਕਿ ਇਹ ਸੁਣਨ ਚ ਆਉਂਦਾ ਆ ਕਿ ਯੋਗ ਕਰਨ ਦੇ ਨਾਲ ਤੁਸੀਂ ਆਪਣੇ ਤਨ ਦੇ ਭੇਦ ਔਰ ਦੁਨੀਆ ਦੇ ਭੇਦ ਸਮਝ ਜਾਂਦੇ ਹੋ। ਤੇ ਇਹ ਸੁਣਨ ਚ ਆਉਂਦਾ ਆ ਕਿ ਵੀ ਜੋ ਕੁਛ ਵੀ ਸ਼ਾਸਤਰਾਂ ਚ ਲਿਖਿਆ ਹੋਇਆ। ਬਟ ਪਰ ਨਾਨਕ ਤੂੰ ਸੰਸਾਰੀ ਹਸਤੀ ਦੇ ਲਾਜ਼ ਨਾਲ ਸਿੰਕਰਨਾਈਜ਼ ਕਰਕੇ ਉਹਨਾਂ ਦੇ ਤਹਿਤ ਰਹਿ ਕੇ ਇਸ ਜੱਗ ਤੋਂ ਸਹਿਜਤਾ ਨਾਲ ਪਾਣੀ ਵਾਂਗੂ ਵਿਚਰਨਾ ਹੈ, ਆਪਣਾ ਰਸਤਾ ਲੱਭਦੇ ਹੋ। ਇਹ ਬਿਲਕੁਲ ਸਿੰਪਲੀਫਾਈਡ ਵਰਜ਼ਨ ਨਹੀਂ ਹੋ ਜਾਏਗਾ? ਬਿਲਕੁਲ ਨਹੀਂ, ਜੋ ਤੁਸੀਂ ਇਹਦਾ ਮਤਲਬ ਕੀਤਾ ਨਾ, ਮਤਲਬ ਤੇ ਇਹੋ ਹੀ ਹੈ ਕਿ ਇਹ ਜਿਹੜੀਆਂ ਪਹਿਲੇ ਟ੍ਰੈਡੀਸ਼ਨਸ ਦਾ ਜ਼ਿਕਰ ਹੋਇਆ ਨਾ, ਈਸ਼ਵਰ ਬਰਮਾ ਇੰਦ ਜੋਗ ਜੁਗਤ ਤਨ ਭੇਦ, ਇਹ ਸਾਰੇ ਇਹਦੇ ਚ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਇਹ ਰੱਖੋ ਕਿ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ, ਉਹ ਪੂਰੀ ਜਿਹੜੀ ਟ੍ਰੈਡੀਸ਼ਨ ਹੈ ਪੰਜਾਬ ਦੀ ਔਰ ਇਸ ਇਲਾਕੇ ਦੀ, ਉਹਦੇ ਵਿੱਚ ਜਿਹੜੀ ਇੰਟੈਲੈਕਚੁਅਲ ਜਾਂ ਜੋ ਰਿਲੀਜੀਅਸ ਜਿਹੜੀ ਇਮੇਜਰੀ ਕ੍ਰੀਏਟ ਹੋਈ ਹੈ, ਜਿਹਨੂੰ ਲੋਕ ਮੰਨਦੇ ਨੇ, ਉਹਨਾਂ ਸਾਰੀਆਂ ਨੂੰ ਵਾਰੋ ਇੱਕ ਇੱਕ ਕਰਕੇ ਉਹਨਾਂ ਨੂੰ ਕ੍ਰਿਟੀਕਲੀ ਇਵੈਲੂਏਟ ਕਰ ਰਹੇ ਨੇ। ਇਹ ਆਪਣੇ ਜ਼ਿਹਨ ਚ ਤੁਸੀਂ ਰੱਖੋ। ਮਤਲਬ ਇਹ ਹੈ ਕਿ ਅਗਰ ਗੁਰੂ ਨਾਨਕ ਜੀ ਨੇ ਇਹ ਕਹਿਣਾ ਹੁੰਦਾ ਕਿ ਡਿਵਾਈਨ ਦੀ ਆਵਾਜ਼ ਸੁਣੋ ਤੇ ਤੁਹਾਨੂੰ
ਤੇ ਫੇਰ ਤੇ ਗੁਰੂ ਨਾਨਕ ਜੀ ਨੂੰ ਲਿਖਣ ਦੀ ਲੋੜ ਹੀ ਕੋਈ ਨਹੀਂ ਸੀ। ਉਹ 'ਚ ਸਾਰੀਆਂ ਗੱਲਾਂ ਪਹਿਲੇ ਲੋਕੀ ਲਿਖ ਹੀ ਚੁੱਕੇ ਸਨ ਡਿਵਾਈਨ ਦੇ ਨਾਂ ਦੇ ਉੱਤੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬਾਬਾ ਗੁਰੂ ਨਾਨਕ ਜੀ ਜਦੋਂ ਸੁਣੀਏ ਜੋਗ ਜੁਗਤ ਤਨ ਭੇਦ, ਤੇ ਉਹ ਇੱਕ ਪੂਰੀ ਜੋਗ ਦੀ ਟ੍ਰੈਡੀਸ਼ਨ, ਪੂਰੀ ਜਿਹੜੀ ਹਜ਼ਾਰਾਂ ਸਾਲਾਂ ਦੀ ਜੋਗ ਦੀ ਟ੍ਰੈਡੀਸ਼ਨ ਹੈ, ਉਹਦੀ ਬੇਸਿਸ ਤੁਹਾਨੂੰ ਦੱਸ ਰਹੇ ਨੇ ਕਿ ਉਹ ਕਿਵੇਂ ਇੰਟਰਪ੍ਰੇਟ ਕਰਦੇ ਨੇ ਆਪਣਾ ਸੰਸਾਰ ਨੂੰ, ਕਿ ਸੰਸਾਰ ਜਿਹੜਾ ਹੈ ਉਹ ਇਨਸਾਨ ਦੇ ਅੰਦਰ ਦੇ ਤਨ ਦੇ ਜਿਸਮ ਦੇ ਭੇਦਾਂ ਦੀ ਤਰ੍ਹਾਂ ਹੈ। ਇੱਕ ਪੂਰੀ ਟ੍ਰੈਡੀਸ਼ਨ ਹੈ ਚਲੀ ਆ ਰਹੀ ਜੋਗ ਦੀ, ਜਿਹਨੂੰ ਕਿ ਉਹ ਇੱਥੇ ਬਿਆਨ ਕਰਦੇ ਨੇ ਔਰ ਸਮਝਦੇ ਨੇ ਕਿ ਤੁਸੀਂ ਜਿਹੜੇ ਪੜ੍ਹਨ ਵਾਲੇ ਹੋ ਤੁਹਾਨੂੰ ਇਹ ਪਤਾ ਹੋਏਗਾ ਹੀ। ਤੁਸੀਂ ਪਹਿਲੇ ਵੀ ਇਹ ਗੱਲਾਂ ਸੁਣੀਆਂ ਹੋਣਗੀਆਂ ਕਿ ਜੋਗ ਜੁਗਤ ਤਨ ਭੇਦ ਕੀ ਨੇ, ਤੇ ਜਿਹੜੀ ਸ਼ਾਸਤਰ ਤੇ ਸਿਮਰਤੀ ਤੇ ਵੇਦਾਂ ਦੇ ਵਿੱਚ ਕੀ ਕੁਝ ਲਿਖਿਆ ਹੈ, ਇਹ ਤੁਸੀਂ ਜਿਹੜੇ ਮੇਰੀ ਪੌੜੀ ਨੂੰ ਪੜ੍ਹ ਰਹੇ ਹੋ ਤੁਹਾਨੂੰ ਇਹ ਪਤਾ ਹੀ ਹੋਏਗਾ। ਮਸਲਾ ਇਹ ਹੁੰਦਾ ਹੈ ਕਿ ਜਿਹੜੇ ਵੱਡੇ ਰਾਈਟਰ ਜਾਂ ਜਿਹੜੇ ਵੱਡੇ ਵਿਚਾਰਵਾਨ ਹੁੰਦੇ ਨੇ, ਜਿਹੜੀ ਨਵੀਂ ਚੀਜ਼ ਨੂੰ ਘੜ ਕੇ ਤੁਹਾਡੇ ਸਾਹਮਣੇ ਰੱਖਦੇ ਨੇ, ਤੇ ਉਹ ਇਹ ਸੋਚ ਕੇ ਚੱਲਦੇ ਨੇ ਕਿ ਹੁਣ ਤੱਕ ਜੋ ਕੁਝ ਇਹਨਾਂ ਚੀਜ਼ਾਂ ਦੇ ਬਾਰੇ 'ਚ ਕਿਹਾ ਗਿਆ ਉਹ ਤਾਂ ਤੁਹਾਨੂੰ ਪਤਾ ਹੀ ਹੋਏਗਾ, ਪਤਾ ਹੋਣਾ ਚਾਹੀਦਾ ਘੱਟੋ ਘੱਟ। ਤੇ ਮੈਨੂੰ ਇਹ ਮਤਲਬ ਯਾਦ ਹੋਏ ਕਰਦੇ ਨਾ ਕਿ ਉਹ ਕਰਦੇ ਕਿ ਜੀ ਜੋਗ ਜੁਗਤ ਤਨ ਭੇਦ, ਉਹਦੀ ਪਹਿਲੇ ਤਸ਼ਰੀਹ ਕਰਦੇ ਕਿ ਜੋਗ ਜੁਗਤ ਤਨ ਭੇਦ ਕੀ ਹੈਗਾ ਹੈ, ਉਹਦੀ ਪੂਰੀ ਤਸ਼ਰੀਹ ਕਰਦੇ, ਉਹਦੇ ਉੱਤੇ 5-7 ਸਫ਼ੇ ਲਿਖਦੇ, ਫਿਰ ਅੱਗੇ ਚੱਲਦੇ। ਲੇਕਿਨ ਉਹ ਅਗਰ ਉਹ ਕਰਨ ਬਹਿ ਜਾਣ ਤੇ ਉਹ ਫਿਰ ਗੱਲ ਨੂੰ ਅੱਗੇ ਨਹੀਂ ਵਧਾ ਸਕਦੇ। ਇਹਦੀ ਹੋਰ ਵੀ ਕਈ ਮਿਸਾਲਾਂ ਨੇ ਕਿ ਤੁਸੀਂ ਸਾਇੰਸ ਪੜ੍ਹਦੇ ਹੋ ਤਾਂ ਸਾਇੰਸ ਦੇ ਵਿੱਚ ਵੀ ਤੁਸੀਂ ਜੇ ਤੁਸੀਂ ਬਿਗ ਬੈਂਗ ਥਿਊਰੀ ਪੜ੍ਹ ਰਹੇ ਹੋ ਤੇ ਉਹਦੇ ਵਿੱਚ ਅਸਿਊਮਡ ਹੈ ਕਿ ਤੁਹਾਨੂੰ ਫਿਜ਼ਿਕਸ ਦੇ ਜਿਹੜੇ ਹੁਣ ਤੱਕ ਦੇ ਬਣੇ ਲਾਜ਼ ਨੇ ਉਹ ਪਤਾ ਹੈਗੇ ਨੇ। ਜਾਂ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਅਗਰ ਮਾਰਕਸਿਜ਼ਮ ਨੂੰ ਪੜ੍ਹ ਰਹੇ ਹੋ ਤੇ ਇਹ ਫਰਜ਼ ਕੀਤਾ ਹੋਇਆ ਹੈ ਮਾਰਕਸ ਨੇ ਕਿ ਤੁਸੀਂ ਫਲਸਫਾ ਹਿਸਟਰੀ ਤੇ ਜਿਹੜੀ ਫਲਸਫਾ ਹਿਸਟਰੀ ਤੇ ਜਿਹੜੀ ਕਲਾਸੀਕਲ ਇਕਨੋਮਿਕਸ ਹੈ ਉਹ ਤੁਸੀਂ ਪੜ੍ਹੀ ਹੋਈ ਹੈ, ਤੇ ਮਤਲਬ ਉਹ ਖਲੋ ਕੇ ਤੁਹਾਨੂੰ ਜੇ ਉਹ ਕ੍ਰਿਟਿਸਾਈਜ਼ ਕਰ ਰਿਹਾ ਕਿਸੇ ਕਲਾਸੀਕਲ ਇਕਨੋਮਿਕਸ ਦੇ ਕਿਸੇ ਕਨਸੈਪਟ ਨੂੰ, ਉਹ ਤੁਹਾਨੂੰ ਉਹ ਪਹਿਲੇ ਕਨਸੈਪਟ ਨਹੀਂ ਉਹਨੇ ਸਮਝਾਉਣਾ, ਉਹ ਇਹ ਫਰਜ਼ ਕਰਦਾ ਕਿ ਤੁਹਾਨੂੰ ਪਤਾ ਹੈਗਾ। ਇਸ ਪੌੜੀ ਦੇ ਵਿੱਚ ਵੀ ਔਰ ਗੁਰੂ ਨਾਨਕ ਜੀ ਦੀ ਪੂਰੀ ਇਸ ਲਿਖਤ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਇਹਨਾਂ ਟ੍ਰੈਡੀਸ਼ਨਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹਦੀ ਗੱਲ ਕਰ ਰਿਹਾ। Dr. Mazur, can I just ask, so like from these two pauris, the feel I get is like Guru Nanak Ji's going from macro to micro. Something so infinite, so vast, can't be reduced to just books. Like you can't reduce it. I don't know, that's the feel I get.
ਹਾਂ ਮਤਲਬ ਇਹ ਗੱਲ ਇਹ ਹੈਗੀ ਹੈ ਕਿ ਇਹ ਕੋਈ ਕਈ 100 ਤਰ੍ਹਾਂ ਦੀਆਂ ਟ੍ਰੈਡੀਸ਼ਨਸ ਜਿਹੜੀਆਂ ਨੇ ਸੰਸਾਰ ਦੇ ਬਾਰੇ 'ਚ ਬਾਬੇ ਨਾਨਕ ਦੇ ਵੇਲੇ ਤੱਕ ਪੇਸ਼ ਕੀਤੀਆਂ ਜਾ ਚੁੱਕੀਆਂ ਨੇ। ਹੁਣ ਉਹ ਜਿਹੜੀਆਂ ਪੇਸ਼ ਕੀਤੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਕ੍ਰਿਟੀਕਲੀ ਇਵੈਲੂਏਟ ਕਰਕੇ ਉਹਨਾਂ ਨੇ ਆਪਣਾ ਨਤੀਜਾ ਦੱਸਣਾ ਹੈ। ਤੇ ਨਾ ਉਹਨਾਂ ਕੋਲ ਵੇਲ ਹੈ ਤੇ ਨਾ ਉਹਨਾਂ ਕੋਲ ਨਾ ਹੀ ਉਹ ਉਹਨਾਂ ਲੋਕਾਂ ਨੂੰ ਦੱਸ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਟ੍ਰੈਡੀਸ਼ਨਸ ਦਾ ਬਿਲਕੁਲ ਹੀ ਕੋਈ ਨਹੀਂ ਪਤਾ। Okay. ਇਸ ਵਾਸਤੇ ਹੀ ਹੁਣ ਜੇ ਤੁਹਾਨੂੰ ਇਹ ਜਿਹੜਾ ਯੋਗ ਹੈ ਉਹਦਾ ਜੇ ਪੂਰੇ ਫਲਸਫੇ ਦੀ ਮੁੱਢ ਦਾ ਨਹੀਂ ਪਤਾ ਕਿ ਉਹਦਾ ਮੁੱਢ ਕੀ ਹੈਗਾ ਤੇ ਗੁਰੂ ਨਾਨਕ ਜੀ ਦਾ ਫਰਜ਼ ਨਹੀਂ ਹੈਗਾ ਕਿ ਤੁਹਾਨੂੰ ਪਹਿਲੇ ਇਹ ਸਮਝਾਉਣ ਕਿ ਜੋ ਦਾ ਮੁੱਢ ਕੀ ਹੈ। ਇਹ ਤੁਹਾਡਾ ਕੰਮ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਦਾ ਮੁੱਢ ਕੀ ਹੈ। ਡਾਕਟਰ ਸਾਹਿਬ ਇਹ ਤੇ ਸਭ ਤੋਂ ਵੱਡੀ ਖੂਬੀ ਇਹ ਮੈਨੂੰ ਨਜ਼ਰ ਆਈ ਹੈ ਕਿ ਵੀ ਇਹ ਇੰਡੀਵਿਜੂਅਲ ਜਿਹੜਾ ਹੈ ਨਾ ਇੱਕ ਉਹਦੀ ਜਿਹੜੀ ਸੋਸ਼ਲ ਤੇ ਸਾਈਕੋਲੋਜੀਕਲ ਜਿਹੜੀ ਹੈ ਨਾ ਵਿਕਾਸ ਉਹਨੂੰ ਖਿਲਾਉਣ ਦੀ ਉਹਦੀ ਅਹਿਮੀਅਤ ਨੂੰ ਜ਼ਿਆਦਾ ਲੈ ਰਹੇ ਨੇ ਬਜਾਏ ਇਸੇ ਕਿ ਉਹ ਇਹ ਲੈਣ ਕੇ ਜਿਸ ਨਾਲ ਤੁਸੀਂ ਕਿਹਾ ਨਾ ਮਹਾਤਮਾ ਬੁੱਧ ਨੇ ਕਿਹਾ ਕਿ ਅੱਗ ਬੁਝਾਉਣਾ ਜ਼ਿਆਦਾ ਜ਼ਰੂਰੀ ਹੈ ਬਜਾਏ ਇਸੇ ਕਿ ਪਤਾ ਕਰਨਾ ਅੱਗ ਕਿਨੇ ਲਾਈ। ਤੇ ਉਹ ਇਹ ਹਿਊਮਨ ਬੀਇੰਗ ਦੀ ਇੰਡੀਵਿਜੂਅਲ ਸਾਈਕੋਲੋਜੀ ਨੂੰ ਟੱਚ ਕਰ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਠੀਕ ਸਨ ਲੇਕਿਨ ਤੇਰੀ ਜਿਹੜੀ ਅੱਗ ਬੁਝਣੀ ਹੈ ਤੇਰੇ ਅੰਦਰ ਦੀ ਔਰ ਜੋ ਵੀ ਉਹ ਖੁਸ਼ੀ ਤੈਨੂੰ ਤਾਂ ਹੀ ਮਿਲਣੀ ਹੈ ਜਦੋਂ ਤੂੰ ਇਹ ਜਿੰਨੀਆਂ ਚੀਜ਼ਾਂ ਤੈਨੂੰ ਦੁੱਖ ਦੇਣ ਵਾਸਤੇ ਨਹੀਂ ਨੇ। ਜਿੰਨੇ ਵੇਦ ਜਿੰਨੇ ਸਿਮਰਤ ਸਾਸਤ ਜੋ ਕੁਝ ਵੀ ਨੇ ਸ਼ਾਸਤਰ ਇਹ ਤੈਨੂੰ ਦੁੱਖ ਦੇਣ ਵਾਸਤੇ ਨਹੀਂ ਹਿਊਮਨ ਬੀਇੰਗ ਨੂੰ ਇੱਕ ਇੰਡੀਵਿਜੂਅਲ ਨੂੰ ਉਹ ਸਾਰੇ ਉਹਨੂੰ ਖੁਸ਼ੀ ਰੱਖਣ ਵਾਸਤੇ ਨੇ ਇਸ ਵਾਸਤੇ ਉਹਦਾ ਦੁੱਖ ਨਹੀਂ ਲੈਣਾ। ਇਹ ਬੜੀ ਅੱਛੀ ਪੋਜ਼ਿਟਿਵ ਚੀਜ਼ ਮੈਨੂੰ ਨਜ਼ਰ ਆਈ ਹੈ ਕਿ ਇਹ ਜਿਹੜੇ ਸਾਰੇ ਨੇ ਇਹ ਸਾਰੇ ਜਿਹੜੇ ਟ੍ਰੈਡੀਸ਼ਨਸ ਨੇ ਇਹ ਖਾਸ ਤਰ੍ਹਾਂ ਦੇ ਨਾਲ ਜਿਹੜੇ ਨੇ ਸੰਸਾਰ ਦੀ ਇੰਟਰਪ੍ਰੀਟੇਸ਼ਨ ਕਰਦੇ ਨੇ। ਮਤਲਬ ਸ਼ਾਸਤਰਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸੋਚ ਨੂੰ ਬਣਾਇਆ ਗਿਆ। ਮਨੁ ਸਮਰਤੀ ਜਿਹੜੀ ਹੈ ਉਹਦੇ ਵਿੱਚ ਤੁਸੀਂ ਉਹ ਲਾ ਦੱਸੇ ਗਏ ਨੇ ਕਿ ਜਿਹੜੇ ਸੁਸਾਇਟੀ ਦੇ ਵਿੱਚ ਲਾਜ਼ਮੀ ਮੰਨੇ ਜਾਣੇ ਚਾਹੀਦੇ ਨੇ ਤੇ ਤਾਂ ਬੰਦਾ ਜਿਹੜਾ ਉਹ ਖੁਸ਼ ਜਾਂ ਪਾਪ ਤੋਂ ਬਚ ਸਕਦਾ ਹੈ। ਤੇ ਇਸੇ ਤਰ੍ਹਾਂ ਵੇਦਾਂ ਦੇ ਵਿੱਚ ਨੇ। ਤੇ ਮਤਲਬ ਇਹ ਹੈ ਕਿ ਉਹ ਜਿਹੜੀ ਉਹਨਾਂ ਜਿਸ ਦੁਨੀਆ 'ਚ ਰਹਿ ਰਹੇ ਨੇ ਤੇ ਉਹਦੇ ਵਿੱਚ ਜਿਹੜੀਆਂ ਟ੍ਰੈਡੀਸ਼ਨ ਆ ਚੁੱਕੀਆਂ ਨੇ ਪਹਿਲੇ ਉਹ ਉਹਨਾਂ ਦੇ ਉੱਤੇ ਕਮੈਂਟ ਕਰਦੇ ਨੇ ਔਰ ਉਹ ਇਹ ਸਮਝਦੇ ਨੇ ਕਿ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਜਾਂ ਪਤਾ ਹੋਵੇਗਾ। ਉਹ ਇਹਨਾਂ ਨੂੰ ਨਖੇੜ ਰਹੇ ਨੇ ਨਾ ਐਕਚੁਅਲੀ ਇਹਨਾਂ ਨੂੰ ਨਖੇੜ ਰਹੇ ਨੇ। ਬਿਲਕੁਲ ਇਹਨਾਂ ਨੂੰ ਨਖੇੜ ਰਹੇ ਨੇ ਲੇਕਿਨ ਉਹ ਕੋਈ ਵੀ ਵੱਡਾ ਰਾਈਟ ਇਹ ਨਹੀਂ ਕਰਦਾ ਪਹਿਲੇ ਤੁਹਾਨੂੰ ਇਹ ਸਮਝਾਏ ਕਲਮ ਕਿਵੇਂ ਲਿਖੀ ਦੀ ਹੈ ਤੇ ਫਿਰ ਅੱਗੇ ਕਿਵੇਂ ਚੱਲਣਾ ਹੈ। ਉਹ ਇਹ ਫਰਜ਼ ਕਰਦਾ ਕਿ ਤੁਹਾਨੂੰ ਅਲੱਗ ਪੜ੍ਹਨੀ ਆਉਂਦੀ ਹੈ। ਲਓ ਜੀ ਇੱਥੇ ਅੱਜ ਨੂੰ ਅਸੀਂ ਇੱਥੇ ਖਤਮ ਕਰਨੇ ਆ ਤੇ ਰਿਕਾਰਡਿੰਗ ਬੰਦ ਕਰ ਦਿਓ। ਤੇ ਹੁਣ ਅਗਲੀ ਵਾਰੀ ਅਸੀਂ